That's all ਜੀ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੀ ਸਭ ਤੋਂ ਜਿਹੜੀ ਟੌਪ ਦੀ ਖਬਰ ਆ, FBI ਜਿਹੜੀ ਆ ਇਨਵੈਸਟੀਗੇਟ ਕਰ ਰਹੀ ਆ ਜਿਹੜੇ US ਦੇ ਡਾਕੂਮੈਂਟਸ ਲੀਕ ਹੋਏ ਆ, ਖਾਸ ਕਰਕੇ ਇਜ਼ਰਾਈਲ ਦੀ ਜੰਗ ਦੇ ਸੰਬੰਧ ਦੇ ਵਿੱਚ। ਟੌਪ ਸੀਕ੍ਰੇਟ ਡਾਕੂਮੈਂਟਸ ਇਹ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਉੱਤੇ ਸਰਫੇਸ ਹੋਏ ਆ, ਜਿਹਦੇ ਵਿੱਚ US ਇੰਟੈਲੀਜੈਂਸ ਸੀ ਕਿਸ ਤਰ੍ਹਾਂ ਜਿਹੜੇ ਇਜ਼ਰਾਈਲ ਵਾਲੇ ਆ ਉਹ ਈਰਾਨ ਦੇ ਉੱਤੇ ਅਟੈਕ ਕਰ ਸਕਦੇ ਹੈਗੇ ਆ। FBI ਨੇ ਇਹ ਕਿਹਾ ਵੀ ਇਹ ਜਿਹੜੀ ਕਲਾਸੀਫਾਈਡ ਡਾਕੂਮੈਂਟ ਸੀਗੇ, ਇਹ ਆਪਾਂ ਜਿਹੜੇ ਸਾਡੇ ਪਾਰਟਨਰਸ ਹੈਗੇ ਡਿਪਾਰਟਮੈਂਟ ਆਫ ਡਿਫੈਂਸ ਤੇ ਇੰਟੈਲੀਜੈਂਸ ਕਮਿਊਨਿਟੀ, ਉਹਦੇ ਨਾਲ ਰਲ ਕੇ ਅਸੀਂ ਇਹਦੇ ਤੇ ਵਰਕਆਊਟ ਕਰ ਰਹੇ ਹੈਗੇ ਆ। ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਕੌਂਸਲ ਸਪੋਕਸਮੈਨ ਜੌਨ ਕਰਵੀ ਉਹਨਾਂ ਨੇ ਕੱਲ ਦੱਸਿਆ, ਇਹ ਕਹਿੰਦੇ ਵੀ ਇਹ ਬਹੁਤ ਹੈਰਾਨੀ ਦੀ ਗੱਲ ਆ ਵੀ ਕਿਸ ਤਰ੍ਹਾਂ ਜਿਹੜੇ ਇੰਨੇ ਸੀਕ੍ਰੇਟ ਡਾਕੂਮੈਂਟ ਆ ਉਹ ਟੈਲੀਗ੍ਰਾਮ ਦੇ ਉੱਤੇ ਐਪ ਦੇ ਉੱਤੇ ਪਹੁੰਚ ਗਏ। ਸੋ ਇਹ ਸਾਰਾ ਕੁਝ ਈਰਾਨ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਵੀ ਉਹਨਾਂ ਨੇ ਜਿਹੜਾ ਸਿਸਟਮ ਕੋਈ ਨਾ ਕੋਈ ਹੈਕ ਕੀਤਾ ਹੈਗਾ। ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਈਰਾਨ ਵਾਲਿਆਂ ਨੇ 200 ਤੋਂ ਵੱਧ ਬੈਲਿਸਟਿਕ ਮਿਸਾਈਲਸ ਇਜ਼ਰਾਈਲ ਦੇ ਵੱਲ ਛੱਡੀਆਂ ਸੀਗੀਆਂ, ਜਦੋਂ ਹਮਾਸ ਦਾ ਲੀਡਰ ਇਸਮਾਇਲ ਹੈਨੀਏ ਜਿਹੜਾ ਆ, ਜਿਸ ਨੂੰ ਇਜ਼ਰਾਈਲ ਵਾਲਿਆਂ ਨੇ ਮਾਰਿਆ ਸੀ ਤਹਿਰਾਨ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ। ਹੈਜ਼ਬੁੱਲਾ ਦੇ ਚੀਫ ਹਸਨ ਨਸਰਾਲਾ ਨੂੰ ਬੈਰੂਤ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਮਾਰ ਦਿੱਤਾ ਤੇ ਉਸ ਤੋਂ ਬਾਅਦ ਤਹਿਰਾਨ ਵਾਲਿਆਂ ਨੇ ਰਿਟੈਲੀਏਟਰੀ ਸਟ੍ਰਾਈਕ ਕੀਤੀ ਸੀ ਇਜ਼ਰਾਈਲ ਦੇ ਅਗੇਂਸਟ। ਕਰਬੀ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਬਹੁਤ ਕੰਸਰਨਡ ਆ, ਡੀਪਲੀ ਕੰਸਰਨਡ ਆ ਇਸ ਕਲਾਸੀਫਾਈਡ ਮਟੀਰੀਅਲ ਦੇ ਲੀਕ ਹੋਣ ਤੇ। ਇਹ ਹੋਣਾ ਨਹੀਂ ਚਾਹੀਦਾ ਸੀ, ਇਹ ਇੱਕ ਅਨਐਕਸੈਪਟੇਬਲ ਚੀਜ਼ ਹੈਗੀ ਆ ਤੇ ਅਸੀਂ ਇਸ ਨੂੰ ਕੰਟੀਨਿਊਸਲੀ ਮੋਨੀਟਰ ਕਰ ਰਹੇ ਹੈਗੇ ਆ। US ਗਵਰਨਮੈਂਟ ਜਿਹੜੀ ਆ ਉਹ ਇਹ ਸੋਚ ਰਹੀ ਆ ਵੀ ਇਜ਼ਰਾਈਲ ਮੇਜਰ ਅਟੈਕ ਕਰੂਗਾ ਈਰਾਨ ਦੇ ਉੱਤੇ ਇਰਾਨੀਅਨ ਮਿਸਾਈਲ ਅਟੈਕ ਤੋਂ ਬਾਅਦ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਅਰਜ਼ ਕੀਤਾ ਸੀ ਵੀ ਜੇ ਤੁਸੀਂ ਪਹਿਲੀ ਗੱਲ ਤਾਂ ਇਦਾਂ ਦਾ ਕੋਈ ਤੁਹਾਨੂੰ ਕਰਨਾ ਨਹੀਂ ਚਾਹੀਦਾ ਅਟੈਕ, ਜੇ ਕਰਨਾ ਵੀ ਆ ਤਾਂ ਤੁਹਾਡਾ ਲਿਮਿਟਡ ਰਿਸਪੌਂਸ ਹੋਣਾ ਚਾਹੀਦਾ ਤਾਂ ਕਿ ਈਰਾਨ ਵਾਲੇ ਫਿਰ ਉਹ ਰਿਟੈਲੀਏਸ਼ਨ ਨਾ ਕਰਨ ਤੇ ਇੱਕ ਰੀਜਨਲ ਜਿਹੜੀ ਵੱਡੀ ਜੰਗ ਆ ਉਹ ਸ਼ੁਰੂਆਤ ਉਸ ਦੀ ਹੋ ਜਾਵੇ। US ਦੇ ਆਫੀਸ਼ੀਅਲ ਬਾਰ-ਬਾਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੂੰ ਪੁਸ਼ ਕਰ ਰਹੇ ਆ ਕਿ ਜਿਹੜੀ ਇਰਾਨੀਅਨ ਮਿਲਟਰੀ ਟਾਰਗੇਟਸ ਆ ਉਹਨਾਂ ਨੂੰ ਕੀਤਾ ਜਾਵੇ, ਨਾ ਕਿ ਈਰਾਨ ਦੇ એનર્ਜੀ ਇਨਫਰਾਸਟ੍ਰਕਚਰ ਨੂੰ, ਜਿਹਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਵੀ ਉਹਨਾਂ ਦਾ ਹੈਗਾ ਜੋ ਕਿ ਬਹੁਤ ਸੈਂਸਿਟਿਵ ਹੈਗਾ। ਲੀਕ ਅਸੈਸਮੈਂਟ ਜਿਹੜੀ ਆ ਉਹਦੇ ਵਿੱਚ ਇਹ ਫੋਕਸ ਕੀਤਾ ਗਿਆ ਸੀ ਵੀ US ਕਿਸ ਤਰ੍ਹਾਂ ਜਿਹੜਾ ਆਬਜ਼ਰਵ ਕਰ ਰਿਹਾ ਇਜ਼ਰਾਈਲ ਦੀ ਏਅਰਫੀਲਡ ਐਕਟੀਵਿਟੀ ਨੂੰ। ਤੇ ਇਜ਼ਰਾਈਲ ਦੇ ਆਫੀਸਰਸ ਨੇ ਇਹ ਕਿਹਾ ਵੀ ਗਵਰਨਮੈਂਟ ਜੋ ਆ ਉਹਨਾਂ ਦੀ ਉਹ ਇਹ ਨਹੀਂ ਕੰਸੀਡਰ ਕਰਦੀ ਵੀ ਜਿਹੜੀ ਇਨਫੋਰਮੇਸ਼ਨ ਰਿਵੀਲ ਕੀਤੀ ਗਈ ਆ ਤੇ ਉਹੀ ਸਾਰਾ ਕੁਝ ਉਸੇ ਤਰ੍ਹਾਂ ਹੋਵੇ। ਪਰ ਅੱਜ ਦੀ ਡੇਟ ਦੇ ਵਿੱਚ ਇਹ ਇੱਕ ਅਮਰੀਕਾ ਦੇ ਵਿੱਚ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈਗਾ। ਏਅਰ ਫੋਰਸ ਨੇ 15 ਦੇ ਕਰੀਬ ਜਿਹੜੇ ਏਅਰਮੈਨ ਆ ਉਹਨਾਂ ਨੂੰ ਡਿਸਪਲਿਨ ਕੀਤਾ ਹੈ ਲੈਕ ਆਫ ਸੁਪਰਵਿਜ਼ਨ ਦੀ ਇਸ ਚੱਕਰ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਬਾਹਰ ਚਲੇ ਗਈ ਹੈਗੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਕਾਫੀ ਵੱਡਾ ਧੱਬਾ ਹੈਗਾ ਵੀ ਅਮਰੀਕਾ ਦੀ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ, ਕਲਾਸੀਫਾਈਡ ਇਨਫੋਰਮੇਸ਼ਨ ਇੱਕ ਫੋਰਨ ਗਵਰਨਮੈਂਟ ਨੇ ਜਿਹੜੀ ਆ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈਗੀ ਆ। ਕਹਿੰਦੇ ਵੀ ਕਿਸ ਤਰ੍ਹਾਂ ਜਿਹੜੀ ਇਸ ਇੰਟੈਲੀਜੈਂਸ ਕਮਿਊਨਿਟੀ ਮੋਨੀਟਰ ਕਰਦੀ ਹੈਗੀ ਆ ਇਜ਼ਰਾਈਲ ਦੀ ਮਿਲਟਰੀ ਐਕਟੀਵਿਟੀ ਨੂੰ। ਹੈਰੀਸਨ ਮਾਨ ਇੱਕ ਫਾਰਮਰ ਐਨਾਲਿਸਟ ਹੈਗੇ ਆ ਡਿਫੈਂਸ ਇੰਟੈਲੀਜੈਂਸ ਏਜੰਸੀ ਦੇ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਰਿਜ਼ਾਈਨ ਦੇ ਦਿੱਤਾ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਵੀ ਇਹ ਇਜ਼ਰਾਈਲ ਜੰਗ ਦੀ ਜਿਹੜੀ ਸਪੋਰਟ ਕਰ ਰਹੇ ਆ ਗਾਜ਼ਾ ਦੇ ਵਿੱਚ। ਸੋ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਦੇਖ ਰਹੇ ਆ, ਅਮਰੀਕਾ ਵਾਲੇ ਖਾਸ ਕਰਕੇ ਕਹਿੰਦੇ ਵੀ ਸੈਟੇਲਾਈਟ ਇਮੇਜਨਰੀ ਪੂਰੀ ਯੂਜ਼ ਕਰ ਰਹੇ ਆ ਟਰੈਕ ਕਰਨ ਦੇ ਲਈ ਇਜ਼ਰਾਈਲ ਵਾਲੇ ਕੀ ਕਰ ਰਹੇ ਹੈਗੇ। ਜੀ ਬਿਲਕੁਲ, ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਇਹਦੇ ਵਿੱਚ ਨਾਲ ਹੀ ਇਸੇ ਨੂੰ ਅੱਗੇ ਵਧਾਉਂਦੇ ਜਾਈਏ ਜੋ ਉੱਥੇ ਹਾਲਾਤ ਬਣੇ ਪਏ ਆ। US ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਐਂਥਨੀ ਬਲਿੰਕਨ, ਉਹ ਇਜ਼ਰਾਈਲ ਵਿਜ਼ਿਟ ਕਰਨ ਜਾ ਰਹੇ ਆ। ਹਮਾਸ ਦਾ ਜਿਹੜਾ ਲੀਡਰ ਆ ਜਿਹਨੇ 7 ਅਕਤੂਬਰ ਦਾ ਹਮਲਾ ਰਚਿਆ ਸੀਗਾ, ਯਹੀਆ ਸਿਨਵਰ,
ਉਸ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਇਹਨਾਂ ਦਾ ਪਹਿਲਾ ਦੌਰਾ ਹੋਊਗਾ। ਬੀਤੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਵੀ ਆਖਿਆ ਸੀਗਾ ਵੀ ਹੁਣ ਯਹੀਆ ਸਿਨਵਰ ਦੇ ਮਰਨ ਤੋਂ ਬਾਅਦ ਦੇ ਵਿੱਚ ਟਰੂਸ ਦੀ ਸੰਭਾਵਨਾ, ਯਾਨੀ ਕਿ ਲੜਾਈ ਇੱਕ ਹਿਸਾਬ ਦੇ ਨਾਲ ਉਸ ਨੂੰ ਵਿਰਾਮ ਦੇਣ ਦੀ ਸੰਭਾਵਨਾ ਜ਼ਰੂਰ ਹੈਗੀ ਆ। ਪਰ ਇਜ਼ਰਾਈਲ ਦੇ ਦੁਆਰਾ ਲੈਬਨਾਨ ਦੇ ਵਿੱਚ ਵੀ ਹਮਲੇ ਆ ਉਹਨਾਂ ਨੂੰ ਤੇਜ਼ ਕੀਤਾ ਗਿਆ। ਕੱਲ ਜਿੱਦਾਂ ਦੱਸਿਆ ਸੀਗਾ ਵੀ ਉੱਥੋਂ ਦੇ ਬੈਂਕਾਂ ਦੇ ਉੱਤੇ ਵੀ ਹਮਲੇ ਜਿਹੜੇ ਉਹ ਵਧਾਏ ਨੇ। ਇਹਨਾਂ ਦਾ 11ਵਾਂ ਦੌਰਾ ਹੋਊਗਾ ਐਂਥਨੀ ਬਲਿੰਕਨ ਦਾ ਮਿਡਲ ਈਸਟ ਦੇ ਵਿੱਚ, ਜਦੋਂ ਤੋਂ ਸਾਲ ਹੋ ਗਿਆ ਆ ਇਹ ਲੜਾਈ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਸ਼ੁਰੂ ਹੋਇਆਂ ਨੂੰ। ਕਹਿੰਦੇ ਵੀ ਨੇਤਨਯਾਹੂ ਦੇ ਨਾਲ 2.5 ਘੰਟੇ ਦੀ ਮੁਲਾਕਾਤ ਜਿਹੜੀ ਉਹ ਹੋਊਗੀ ਤੇ ਉਹਦੇ ਵਿੱਚ ਕਹਿੰਦੇ ਵੀ ਸਿਨਵਰ ਦੀ ਮੌਤ ਇਜ਼ਰਾਈਲ ਦੇ ਦੁਆਰਾ ਇਹ ਦੱਸਣਾ, ਉਹ ਦੱਸਣਗੇ ਵੀ ਇਹ ਮੌਕਾ ਆ, ਹੁਣ ਤੁਸੀਂ ਇੱਥੇ ਟਰੂਸ ਜਿਹੜੀ ਆ ਉਹ ਕਰ ਲਓ। ਸੋ ਨੇਤਨਯਾਹੂ ਜਿਹੜੇ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ, ਉਹ ਹੁਣ ਦੇਖੋ ਇਸ ਦੇ ਉੱਤੇ ਕੀ ਰਵੱਈਆ ਜਿਹੜਾ ਉਹ ਰੱਖਦੇ ਨੇ। ਲੱਗਦਾ ਨਹੀਂ ਵੀ ਹਾਲ ਦੀ ਘੜੀ ਇਜ਼ਰਾਈਲ ਕਿਸੇ ਪਾਸੇ ਜਿਹੜਾ ਆ ਉਹ ਰੁਕਣ ਵਾਲਾ ਹੈਗਾ ਆ। ਤੇ ਲੈਬਨਾਨ ਦੇ ਵਿੱਚ ਵੀ ਉਹਨਾਂ ਨੇ ਹਮਲੇ ਤੇਜ਼ ਰੱਖੇ ਆ। ਤੇ ਜਿਹੜੀ ਟੈਲੀਗ੍ਰਾਮ ਐਪ ਦੇ ਉੱਤੇ ਇਹਨਾਂ ਦੇ ਸੀਕ੍ਰੇਟ ਲੀਕ ਹੋਏ ਆ, ਉਸ ਨੂੰ ਲੈ ਕੇ ਜਿੱਦਾਂ ਤੁਸੀਂ ਸਾਰਾ ਕੁਝ ਦੱਸਿਆ ਹੀ ਆ ਵੀ ਮਾਹੌਲ ਜਿਹੜਾ ਆ ਵੀ ਇੱਥੋਂ ਇਹੀ ਪਤਾ ਲੱਗਦਾ ਹੈ ਵੀ ਇਜ਼ਰਾਈਲ ਦੇ ਦੁਆਰਾ ਈਰਾਨ ਉੱਤੇ ਜਲਦ ਹਮਲਾ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ। ਦੋਨਾਂ ਹੀ ਮੁਲਕਾਂ ਦੇ ਅਧਿਕਾਰੀਆਂ ਦੇ ਦੁਆਰਾ ਇਸ ਦੀ ਹੁਣ ਜਾਂਚ ਜਿਹੜੀ ਆ ਕਹਿੰਦੇ ਵੀ ਕੀਤੀ ਜਾਊਗੀ ਵੀ ਇਹ ਅਕਸਰ ਲੀਕੇ ਇਹ ਜਿਹੜੇ ਡਾਕੂਮੈਂਟ ਆ ਲੀਕ ਹੋ ਕਿੱਦਾਂ ਗਏ। ਜੀ, ਅਗਲੀ ਖਬਰ ਪਰ ਚੱਲੀਏ ਰਾਜਕਨਵੀਰ ਸਿੰਘ ਜੀ। ਅਮਰੀਕਾ ਦੇ ਵਿੱਚ ਇਲੈਕਸ਼ਨ ਹੋ ਰਹੀ ਆ। ਪ੍ਰੈਜ਼ੀਡੈਂਟ ਅਗਲਾ ਚੁਣਿਆ ਜਾਣਾ ਆ ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਜਾਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੋਣਾ ਨੂੰ। ਪਰ ਟੱਕਰ ਬਹੁਤ ਫਸਵੀਂ ਚੱਲ ਰਹੀ ਹੈਗੀ ਆ। ਜਾਰਜੀਆ 'ਚ ਟਰੰਪ ਹੋਣੀ ਥੋੜਾ ਅੱਗੇ ਜਾ ਰਹੇ ਆ 2 ਪੁਆਇੰਟ। ਬਾਕੀ ਸਟੇਟਾਂ ਦੇ ਵਿੱਚ ਕਮਲਾ ਹੈਰਿਸ ਕਿਤੇ 1 ਪੁਆਇੰਟ ਉੱਤੇ ਆ ਜਾਂ ਡੋਨਲਡ ਟਰੰਪ 1 ਪੁਆਇੰਟ ਉੱਤੇ ਆ। ਪਰ ਆਪਣੇ 2 ਗੁਆਂਢੀ ਮੁਲਕ, ਉਹਨਾਂ ਮੁਲਕਾਂ ਦੇ ਰਹਿਣ ਵਾਲੇ ਲੋਕ ਬੜੇ ਚਿੰਤਾ ਦੇ ਵਿੱਚ ਹੈਗੇ ਆ। BBC ਅੱਜ ਰਿਪੋਰਟ ਕਰ ਰਿਹਾ ਭਈ ਕੈਨੇਡਾ ਤੇ ਮੈਕਸੀਕੋ US ਟ੍ਰੇਡ ਰਿਲੇਸ਼ਨਸ ਨੂੰ ਲੈ ਕੇ ਲੋਕ ਬਹੁਤ ਚਿੰਤਤ ਆ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੋਣੀ ਆਉਂਦੇ ਆ ਕੀ ਬਣੂਗਾ, ਜੇ ਕਮਲਾ ਹੈਰਿਸ ਆਉਂਦੇ ਆ ਤਾਂ ਕੀ ਬਣੂਗਾ। ਇੱਕ 85 ਸਾਲਾਂ ਦਾ ਆਰਨੀ ਜੋ ਕਿ ਕੈਨੇਡੀਅਨ ਟਾਊਨ ਆਫ ਫੋਰਟ ਐਰੀ ਦੇ ਵਿੱਚ ਰਹਿੰਦਾ, ਨਿਆਗਰਾ ਰਿਵਰਸ ਦੇ ਲਾਗੇ, ਉਹ ਇਹ ਕਹਿੰਦਾ ਆ ਵੀ ਜੇ ਟਰੰਪ ਹੁਣੀ ਆ ਗਏ ਤੇ ਸਾਡੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਹੋਰ ਟੈਰਿਫ ਲਾਇਆ ਜਾਊਗਾ। ਇਸੇ ਤਰ੍ਹਾਂ ਮੈਕਸੀਕੋ ਦੇ ਵਿੱਚ ਕਹਿੰਦੇ ਭਈ 5 ਲੱਖ ਦੇ ਕਰੀਬ ਮੈਕਸੀਕਨ ਲੀਗਲੀ ਬਾਰਡਰ ਕ੍ਰਾਸ ਕਰਦੇ ਆ US 'ਚ ਐਵਰੀ ਵੀਕ। ਕਈ ਕੰਮ ਇੱਥੇ ਕਰਦੇ ਆ, ਮੈਕਸੀਕੋ 'ਚ ਰਹਿੰਦੇ ਆ। ਕਹਿੰਦੇ ਭਈ 155 ਮਿਲੀਅਨ ਅਮਰੀਕਨਸ ਨੇ ਵੋਟ ਪਾਣੀ ਹੈ US ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ 5 ਨਵੰਬਰ ਨੂੰ ਜਿਹੜੀ ਹੋਣੀ ਆ। ਤੇ ਕੈਨੇਡਾ ਤੇ ਮੈਕਸੀਕੋ ਜਿਹੜੇ ਆ ਜਿਹੜੀ ਦੋਨੋਂ ਮੁਲਕ ਹੈਗੇ ਆ, ਜੇ ਦੇਖਿਆ ਜਾਵੇ ਉਹਨਾਂ ਚੋਂ, ਜੇ ਮੈਂ ਪਹਿਲਾਂ ਮੈਕਸੀਕੋ ਦੀ ਗੱਲ ਕਰਦਾ ਜਾਵਾਂ, US ਤੇ ਮੈਕਸੀਕੋ ਦੇ ਵਿੱਚ $807 ਬਿਲੀਅਨ ਦਾ ਜਿਹੜਾ ਗੁੱਡਸ ਦਾ ਟ੍ਰੇਡ ਆ ਉਹ ਚੱਲਦਾ ਹੈਗਾ ਆ ਹਰ ਸਾਲ। US ਗੁੱਡਸ ਟ੍ਰੇਡ ਜਿਹੜਾ ਕੈਨੇਡਾ ਦੇ ਨਾਲ 2023 ਦੇ ਵਿੱਚ ਸੀ ਉਹ $782 ਬਿਲੀਅਨ ਦਾ ਸੀ। ਸੋ ਦੋਨੋਂ ਮੁਲਕਾਂ ਦਾ ਬਹੁਤ ਵੱਡਾ ਜਿਹੜਾ ਟ੍ਰੇਡ ਆ। ਮੈਕਸੀਕੋ ਤੇ ਕੈਨੇਡਾ ਦੇ ਜਿਹੜੇ ਫਿਊਚਰ ਟ੍ਰੇਡ ਆ US ਦੇ ਨਾਲ, ਉਹ ਇੰਪੈਕਟ ਹੋਊਗੇ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਿੱਤਦੇ ਆ। ਕਹਿੰਦੇ ਭਈ 60% ਗੁੱਡਸ ਜਿਹੜੀਆਂ ਚਾਈਨਾ ਤੋਂ ਆਉਂਦੀਆਂ ਆ ਉਹਨਾਂ ਦੇ ਉੱਤੇ ਟੈਰਿਫ ਲੱਗਿਆ ਜਾਊਗਾ। 20% ਜਿਹੜੇ ਪ੍ਰੋਡਕਟਸ ਆ ਉਹ ਮੈਕਸੀਕੋ ਤੋਂ ਕੈਨੇਡਾ ਤੇ ਆਉਂਦੇ ਆ, ਉਹਨਾਂ ਦੇ ਉੱਤੇ ਲੱਗਿਆ ਜਾਊਗਾ। ਜੇ ਕਮਲਾ ਹੈਰਿਸ ਹੁਣੀ ਜਿੱਤਦੇ ਹੈਗੇ ਆ ਤੇ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਖੁਦ 2020 ਦੇ ਜਿਹੜਾ ਯੂਨਾਈਟਿਡ ਸਟੇਟਸ ਮੈਕਸੀਕੋ ਕੈਨੇਡਾ ਐਗਰੀਮੈਂਟ ਹੋਇਆ ਸੀ USMCA ਫ੍ਰੀ ਟ੍ਰੇਡ ਡੀਲ ਦਾ, ਉਹਦੇ ਅਗੇਂਸਟ ਵੋਟ ਪਾਈ ਸੀ। ਸੋ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ। ਸੋ ਦੋਨਾਂ ਮੁਲਕਾਂ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਨਜ਼ਰਾਂ ਹੁਣ ਬਹੁਤ ਅਮਰੀਕਾ ਵੱਲ ਹੈਗੀਆਂ। ਜੇ ਕੈਨੇਡੀਅਨ ਚੀਜ਼ਾਂ ਦੇ ਉੱਤੇ ਟੈਰਿਫ ਲਾਇਆ ਜਾਂਦਾ, ਕਹਿੰਦੇ ਭਈ ਈਚ ਕੈਨੇਡੀਅਨ ਤੇ ਅਮਰੀਕਨ ਜੇ $1100 ਦੇ ਕਰੀਬ ਐਕਸਟਰਾ ਲੋਕਾਂ ਨੂੰ ਦੇਣਾ ਪਊਗਾ ਜਿਹੜਾ ਉਹ ਸਮਾਨ ਖਰੀਦਦੇ ਹੈਗੇ ਆ, ਜਿਹੜਾ ਉਧਰੋਂ ਸਮਾਨ ਆਉਂਦਾ ਹੈਗਾ। ਇਸੇ ਤਰ੍ਹਾਂ ਮੈਕਸੀਕੋ ਵੱਲ ਦੀ ਵੀ ਹੋਊਗਾ ਕਿਉਂਕਿ ਬਹੁਤ ਸਾਰੀਆਂ ਚਾਈਨਾ ਦੀਆਂ ਕੰਪਨੀਆਂ ਉਹਨਾਂ ਨੇ ਮੈਕਸੀਕੋ ਦੇ ਵਿੱਚ ਸੈੱਟ ਕਰ ਦਿੱਤੀਆਂ ਹੈਗੀਆਂ। ਤੇ ਟਰੰਪ ਹੁਣੀ ਤਾਂ ਪੂਰੀਆਂ ਥਾਪੀਆਂ ਮਾਰ ਰਹੇ ਆ ਵੀ ਇੱਕ ਵਾਰੀ ਆਣ ਦਿਓ ਜਿਹੜਾ ਫਿਰ ਚਾਈਨਾ ਵਾਲਿਆਂ ਨੂੰ ਤਾਂ ਲੈਸਨ ਜਿਹੜਾ ਆ ਉਹ ਦਿਖਾ ਲਾਂਗੇ। ਸੋ ਓਵਰਆਲ ਜਿਹੜਾ ਟੈਰਿਫ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਾਫੀ ਜ਼ਿਆਦਾ ਲਾਇਆ ਜਾਊਗਾ।
ਪਰ ਇੰਟਰਨਲੀ ਹਮੇਸ਼ਾ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਟਰੰਪ ਉਹਨਾਂ ਦੇ ਉਲਟ ਰਹੀ ਆ। ਪਰ ਇਹ ਹੁਣ ਪਤਾ ਚੱਲ ਰਿਹਾ, BBC ਰਿਪੋਰਟ ਕਰ ਰਿਹਾ ਵੀ ਟਰੂਡੋ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਟਰੰਪ ਉਹਨਾਂ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹੈਗੇ ਆ ਵੀ ਇਨ ਕੇਸ ਉਹ ਜਿੱਤਦੇ ਹੈਗੇ ਆ ਤੇ ਘੱਟੋ ਘੱਟ ਜਿਹੜਾ ਕੈਨੇਡਾ ਆ ਉਹਨਾਂ ਦੀਆਂ ਚੀਜ਼ਾਂ ਦੇ ਉੱਤੇ ਜਿਹੜਾ ਟੈਰਿਫ ਆ ਨਾ ਵਧਾਇਆ ਜਾਵੇ। ਸੋ ਉਹ ਜਿਹੜੀ ਗੱਲਬਾਤ ਆ ਦੋਨਾਂ ਪਾਰਟੀਆਂ ਦੇ ਨਾਲ ਜਾਰੀ ਰੱਖ ਰਹੇ ਹੈਗੇ। ਟਰੰਪ ਉਹਨਾਂ ਨੇ ਕਿਹਾ ਵੀ ਅਸੀਂ ਦੁਬਾਰਾ ਰੀਨੈਗੋਸ਼ੀਏਟ ਕਰਾਂਗੇ ਟ੍ਰੇਡ ਡੀਲ। ਹੁਣ ਜਿਹੜੀ ਲੇਟੈਸਟ ਟ੍ਰੇਡ ਡੀਲ ਦੋਨਾਂ ਦੇ ਨਾਲ ਹੋਈ ਆ, ਇਹ ਟਰੰਪ ਹੁਣੀ ਆਪਣੇ ਕਾਰਜਕਾਲ 'ਚ ਕਰਕੇ ਗਏ ਆ। ਹੁਣ ਇਹ ਆਪ ਹੀ ਉਸੇ ਡੀਲ ਦੇ ਜਿਹੜੇ ਇਹ ਉਲਟ ਹੋ ਗਏ ਆ। USMCA ਪਹਿਲੋਂ ਨਾਫਟਾ ਹੁੰਦੀ ਸੀ, ਫਿਰ ਇਹਨਾਂ ਨੇ 2020 ਦੇ ਵਿੱਚ USMCA ਨੂੰ ਜਿਹੜਾ ਉਹ ਲੈ ਕੇ ਆਂਦਾ ਸੀਗਾ। ਉਸ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਪੂਰੀ ਗੱਲਬਾਤ ਹੋਈ ਤੇ ਉਸ ਹਿਸਾਬ ਦੇ ਨਾਲ ਜਿਹੜਾ ਸਾਈਨ ਹੋਇਆ, ਤੇ ਹੁਣ ਕਹਿੰਦੇ ਵੀ ਇਹ ਵੀ ਗਲਤ ਆ। ਹੁਣ ਜਾਂ ਤਾਂ ਫਿਰ ਇਹ ਵੀ ਕਲੀਅਰ ਕਰਨ ਵੀ ਉਦੋਂ ਠੀਕ ਸੀਗੀ ਜਾਂ ਕਿੱਦਾਂ ਆ। ਇਹ ਜਿਹੜਾ ਗਲੋਬਲ ਟ੍ਰੇਡ ਵਾਰਸ ਆ ਉਹ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ, ਚਾਈਨਾ ਨੂੰ ਸਬਕ ਕਿੱਦਾਂ ਸਿਖਾਇਆ ਜਾਊਗਾ, ਇਹ ਜਿਹੜੀ ਇਸ ਟਾਈਮ ਵੱਡੀ ਚੁਣੌਤੀ ਜ਼ਰੂਰ ਰਹੇਗੀ। ਕੈਨੇਡਾ ਵਾਲਿਆਂ ਨੇ ਅਮਰੀਕਾ ਦੇ ਰਾਹ ਦੇ ਉੱਤੇ ਚੱਲਦੇ ਹੋਇਆ ਕੈਨੇਡਾ ਨੇ ਜਿਹੜੇ ਚਾਈਨੀਜ਼ ਪ੍ਰੋਡਕਟਸ ਦੇ ਉੱਤੇ ਟੈਰਿਫ ਲਾਉਣੇ ਜਿਹੜੇ ਉਹ ਸ਼ੁਰੂ ਕੀਤੇ ਸੀ, ਜਿਹਦੇ ਕਰਕੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਭਾਈ ਲੋਕਲ ਜਿਹੜੇ ਆ ਉਹਨਾਂ ਨੂੰ ਵਧਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਇਕੋਨਮੀ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਦੋਨੋਂ ਹੀ ਧਿਰਾਂ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਉਹ ਕਰ ਰਹੀਆਂ ਵੀ ਭਾਈ ਅਸੀਂ ਤੁਹਾਡੇ ਲਈ ਹੋਰ ਬਿਹਤਰ ਵਧੀਆ ਤਰੀਕੇ ਦੇ ਨਾਲ ਕਰਾਂਗੇ। ਇੱਕ ਜਣਾ ਤਹੁਮਤ ਲਾਉਂਦਾ ਵੀ 3.5-4 ਸਾਲ ਹੋ ਗਏ ਤੁਹਾਨੂੰ ਵਾਈਸ ਪ੍ਰੈਜ਼ੀਡੈਂਟ ਹੁੰਦਿਆਂ ਹੋਇਆਂ, ਤੁਸੀਂ ਕੀ ਕਰ ਲਿਆ। ਅਗਲੇ ਜਿਹੜੇ ਕਹਿੰਦੇ ਵੀ 4 ਸਾਲ ਤੁਸੀਂ ਪ੍ਰੈਜ਼ੀਡੈਂਟ ਰਹਿ ਲਏ, ਤੁਸੀਂ ਕੀ ਕਰ ਲਿਆ। ਸੋ ਇਹ ਇੱਕ ਦੂਜੇ ਦੇ ਉੱਤੇ ਤਹੁਮਤਾਂ ਜਿਹੜੀਆਂ ਉਹ ਚੱਲ ਰਹੀਆਂ। ਪਰ ਉਧਰ ਨਾਲ ਦੇ ਨਾਲ ਹਰਜੋਤ ਸਿੰਘ ਜੀ ਬੈਟਲ ਗਰਾਊਂਡ ਸਟੇਟਸ ਦੀ ਵੀ ਜੇ ਦੱਸਦੇ ਜਾਈਏ ਤਾਂ ਈਲਨ ਮਸਕ ਨੇ ਜਿਹੜਾ ਆਪਾਂ ਕੱਲ ਖਬਰ ਕੀਤੀ ਸੀ ਵੀ $1 ਮਿਲੀਅਨ ਦੇਣਾ ਸ਼ੁਰੂ ਕਰਨਾ, ਉਹਨੇ ਆਲਰੇਡੀ ਦੇਣਾ ਜਿਹੜਾ ਸ਼ੁਰੂ ਕਰ ਦਿੱਤਾ ਆ। 1-2 ਜਾਣਿਆਂ ਨੂੰ ਮਿਲੀਅਨ ਡਾਲਰ ਦਾ ਜਿਹੜਾ ਅਮਰੀਕਾ ਪੈਕ ਇਸਨੇ ਬਣਾਇਆ ਆ ਈਲਨ ਮਸਕ ਨੇ ਟਰੰਪ ਦੀ ਸਪੋਰਟ ਦੇ ਵਿੱਚ, ਉਸ ਦੇ ਦੁਆਰਾ ਜਿਹੜਾ ਪਟੀਸ਼ਨ ਸਾਈਨ ਕਰਨ ਦੇ ਉੱਤੇ ਇੱਕ ਲੱਕੀ ਵਿਨਰ ਨੂੰ ਜਿਹੜਾ ਇਨਾਮ ਦਿੱਤਾ ਜਾ ਰਿਹਾ। ਜਿਹੜਾ ਪਟੀਸ਼ਨ ਸਾਈਨ ਕਰਦਾ ਉਹਨੂੰ $100 ਤਾਂ ਮਿਲ ਹੀ ਰਹੇ, ਪਰ ਬਸ਼ਰਤੇ ਤੁਸੀਂ ਰਜਿਸਟਰਡ ਵੋਟਰ ਆ ਪੈਨਸਿਲਵੇਨੀਆ ਦੇ ਵਿੱਚ ਫਸਟ ਤੇ ਸੈਕੰਡ ਅਮੈਂਡਮੈਂਟ ਦੀ ਪਟੀਸ਼ਨ ਦੇ ਉੱਤੇ ਜੇ ਤੁਸੀਂ ਸਾਈਨ ਕਰਦੇ ਆ ਤੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਜਿਹੜਾ ਐਵਰੀਡੇ $1 ਮਿਲੀਅਨ ਜਿਹੜਾ ਉਹ ਦਿੱਤਾ ਜਾ ਰਿਹਾ, ਜਿਨ੍ਹਾਂ ਵਿੱਚੋਂ 2 ਜਣਿਆਂ ਨੂੰ ਆਲਰੇਡੀ ਇਹ ਡਾਲਰ ਜਿਹੜੇ ਦਿੱਤੇ ਜਾ ਚੁੱਕੇ ਆ, ਜਿਸ ਦੇ ਉੱਤੇ ਐਕਸਪਰਟਸ ਹੁਣ ਭਰਵੱਟੇ ਚੱਕ ਰਹੇ ਆ ਵੀ ਖੌਰੇ ਇਹ ਸਾਰੀਆਂ ਚੀਜ਼ਾਂ ਇਲੀਗਲ ਆ, ਵੀ ਇਹ ਵੋਟਾਂ ਨੂੰ ਜਾਂ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਵੋਟ ਪਾਉਣ ਦੇ ਲਈ ਇੱਕ ਹਿਸਾਬ ਦੇ ਨਾਲ ਮਨੀ ਦੇਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਸੋ ਇਹ ਹੁਣ ਦੇਖੋ ਵੀ ਅਦਾਲਤ ਵਿੱਚ ਜਾਂਦੀ ਹੈ ਗੱਲ ਜਾਂ ਨਹੀਂ ਜਾਂਦੀ, ਕਿਉਂਕਿ ਕਾਫੀ ਲੱਗੇ ਹੋਏ ਸੀਗੇ ਹਰਜੋਤ ਸਿੰਘ ਜੀ ਵੀ ਇਸ ਨੂੰ ਅਦਾਲਤ ਵਿੱਚ ਘੜੀਸਿਆ ਜਿਹੜਾ ਉਹ ਜਾ ਸਕਦਾ। ਬਾਕੀ ਪੁਆਇੰਟਸ ਦਾ ਤੁਸੀਂ ਦੱਸਿਆ ਹੀ ਆ ਵੀ ਇੰਨੀ ਜਿਹੜਾ ਕਲੋਜ਼ ਮੈਚ ਆ ਬਹੁਤ ਘੱਟ ਦੇਖਿਆ ਗਿਆ। ਹਰਜੋਤ ਸਿੰਘ ਜੀ ਤੁਸੀਂ ਬਹੁਤ ਸਾਰੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਉਹ ਦੇਖੀਆਂ ਆ, ਕੀ ਇਦਾਂ ਦੀ ਪੋਲਿੰਗ ਜਾਂ ਇੰਨੀ ਜ਼ਿਆਦਾ ਕਲੋਜ਼ ਮੈਚ ਤੁਸੀਂ ਆਪਣੇ ਇੱਥੋਂ ਦੇ ਇਤਿਹਾਸ ਦੇ ਵਿੱਚ ਜਾਂ ਕਿੱਦਾਂ ਦਾ ਜਿਹੜਾ ਉਹ ਦੇਖਿਆ, ਇੰਨਾ ਕਲੋਜ਼ ਦੇਖਿਆ ਸੀ ਪਹਿਲਾਂ ਕਦੀ? ਜੀ ਇੰਨਾ ਕਲੋਜ਼ ਕਦੇ ਨਹੀਂ ਹੋਇਆ। ਈਵਨ ਜਦੋਂ ਪਹਿਲੀ ਵਾਰੀ ਵੀ ਟਰੰਪ ਹੁਣੀ ਜਿੱਤੇ ਹੈਗੇ, ਉਸ ਟਾਈਮ ਵੀ ਬਹੁਤ ਫਸਵੀਂ ਟੱਕਰ ਸੀ, ਕਿਉਂਕਿ ਸਾਰਾ ਮੀਡੀਆ ਇਹ ਕਹਿ ਰਿਹਾ ਸੀ ਵੀ ਟਰੰਪ ਜਿੱਤ ਨਹੀਂ ਸਕਦਾ, ਪਰ ਉਸ ਟਾਈਮ ਦੇ ਉੱਤੇ ਟਰੰਪ ਹੁਣੀ ਜਿੱਤ ਗਿਆ। ਉਦੋਂ ਪੋਲ ਦੇ ਵਿੱਚ ਹੈਲਰੀ ਕਲਿੰਟਨ ਨੂੰ ਆਸਾਨੀ ਨਾਲ ਜਿੱਤਿਆ ਦਿਖਾ ਰਹੇ ਸੀਗੇ ਜੀ। ਤਾਂ ਪਿਛਲੀ ਵਾਰੀ ਵੀ ਜਿਹੜੀ ਟੱਕਰ ਸੀ ਬਹੁਤ ਫਸਵੀਂ ਸੀ, ਆਪਾਂ ਨੂੰ ਪਤਾ ਹੀ ਆ। ਇਸ ਵਾਰੀ ਵੀ ਉਹ ਸੇਮ ਅਲਟੀਮੇਟਲੀ ਉਹੀ 6-7 ਸਟੇਟਸ ਆਉਂਦੀਆਂ ਜਿਹੜੀਆਂ ਡਿਸਾਈਡ ਕਰਦੀਆਂ। ਪਰ ਇਹ ਇੱਕ ਮਾੜੀ ਗੱਲ ਵੀ ਆ ਵੀ ਜੇ ਕੈਲੀਫੋਰਨੀਆ ਸਟੇਟ ਜਿਹਦੀ ਪੋਪੂਲੇਸ਼ਨ 39 ਮਿਲੀਅਨ ਦੇ ਕਰੀਬ ਹੈਗੀ ਆ, ਉਹਦਾ ਕੋਈ ਪੁੱਛਗਿੱਛ ਨਹੀਂ ਰਹਿ ਜਾਂਦੀ ਹੈਗੀ। ਉਹ ਸੋਚਦੇ ਆ ਵੀ ਹਾਂ ਇੱਥੇ ਤਾਂ ਡੈਮੋਕ੍ਰੇਟਸ ਨੇ ਜਿੱਤ ਜਾਣਾ ਆ, ਜਦ ਕਿ ਕਈ ਸਟੇਟਸ ਜਿਹੜੀਆਂ ਜਿਨ੍ਹਾਂ ਦੀ 2 ਜਾਂ 3 ਮਿਲੀਅਨ ਪੋਪੂਲੇਸ਼ਨ ਆ, ਉਹ ਉੱਥੇ ਹੁਣ ਤੁਸੀਂ ਦੇਖ ਲਓ ਵੀ ਨਾ ਤਾਂ ਕਮਲਾ ਹੈਰਿਸ ਨੇ ਕੋਈ ਕੈਂਪੇਨ ਕੀਤੀ ਹੈਗੀ ਆ ਇੱਥੇ, ਨਾ ਟਰੰਪ ਉਹਨਾਂ ਨੇ ਕੀਤੀ ਆ। ਹਾਂ ਫੰਡ ਰੇਜ਼ਿੰਗ ਲਈ ਜ਼ਰੂਰ ਉਹਨਾਂ ਨੇ ਫੰਡ ਰੇਜ਼ ਕੀਤੇ ਆ ਕੇ। ਸੋ ਇਹ ਹੁਣ ਕਿਉਂਕਿ ਇਹਨਾਂ ਨੇ ਕਨਸਟੀਟਿਊਸ਼ਨ ਇਦਾਂ ਹੀ ਬਣਾਇਆ ਵੀ ਹਰ ਸਟੇਟ ਦੇ 2 ਸੈਨੇਟਰ ਆ, ਤੇ ਇਦਾਂ ਹੀ ਜਿਹੜੀ ਹੈਗੀ ਆ ਉਹਨਾਂ ਦੇ ਡੈਲੀਗੇਟਸ ਹੈਗੇ ਆ, ਉਹ ਪੋਪੂਲੇਸ਼ਨ ਦੇ ਹਿਸਾਬ ਨਾਲ ਇਲੈਕਟਰਲ ਕਾਲਜ ਹੈ, ਇਲੈਕਟਰਲ ਵੋਟ ਆ, ਜਿਹਨੂੰ ਇਲੈਕਟਰਲ ਵੋਟ ਜ਼ਿਆਦਾ ਪੈ ਗਈ, ਇਲੈਕਟਰਲ ਕਾਲਜ ਦੀਆਂ ਸੀਟਾਂ ਜ਼ਿਆਦੀਆਂ ਆ ਗਈਆਂ, ਉਹ ਪ੍ਰੈਜ਼ੀਡੈਂਟ ਆ। 272 ਦੀ ਜਿਹੜੀ ਇਹ ਲੜਾਈ ਆ ਜੀ। ਸੋ ਇਹ ਇੱਕ ਖਬਰ ਆਪਾਂ ਹੋਰ ਕਰਦੇ ਹਾਂ, ਉਹ ਤੋਂ ਬਾਅਦ ਫਿਰ ਬ੍ਰੇਕ ਲੈ ਕੇ ਜੋ ਮੋਦੀ ਹੁਣੀ ਇੱਕ ਪਾਸੇ ਤਾਂ ਅੱਖਾਂ ਦਿਖਾ ਰਹੇ ਆ ਅਮਰੀਕਾ ਨੂੰ, ਰਸ਼ੀਆ ਨੂੰ ਜੱਫੀਆਂ ਪਾ ਰਹੇ ਆ, ਦੂਜੇ ਪਾਸੇ ਅੱਜ CNN ਨੇ ਬਹੁਤ ਵੱਡੀ ਰਿਪੋਰਟ ਛਾਪੀ ਆ
ਵੀ ਉਸੇ ਹੀ ਵਿਸ਼ਵ ਗੁਰੂ ਬਣਨ ਵਾਲੇ ਮੁਲਕ ਦੇ ਲੋਕ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਕਿੱਦਾਂ 50-50 ਹਜ਼ਾਰ ਡਾਲਰ ਦੇ ਕੇ ਬਾਰਡਰ ਕ੍ਰਾਸ ਕਰਕੇ ਅਮਰੀਕਾ ਨੂੰ ਭੱਜ ਰਹੇ ਆ, ਵੀ ਕਿਤੇ ਦੇਖਿਆ ਨਹੀਂ ਵੀ ਕੋਈ ਰਸ਼ੀਆ ਨੂੰ ਵੀ ਜਾਂਦਾ ਹੋਵੇ। ਤੇ ਇੱਕ ਖਬਰ ਹੋਰ ਆ ਰਾਜਕਨਵੀਰ ਸਿੰਘ ਜੀ, ਆਸਟ੍ਰੇਲੀਆ ਤੋਂ ਆ ਰਹੀ ਆ। ਉੱਥੇ ਇੱਕ ਬੀਬੀ ਜੋ ਆ, ਦੋ ਵੱਡੇ ਜਿਹੜੇ ਬੋਲਡਰ ਆ, ਵੱਡੇ ਪੱਥਰ ਸੀ, ਉਹਨਾਂ ਦੇ ਵਿੱਚ ਫਸ ਗਏ, ਜਿਹਦਾ ਨਾਮ ਮਟਿਲਡਾ ਕੈਂਪਬਲ ਕਰਕੇ ਦੱਸਿਆ ਗਿਆ ਆ। ਨਿਊ ਸਾਊਥ ਵੇਲਜ਼ ਹੰਟਰ ਵੈਲੀ ਰੀਜਨ ਦੇ ਵਿੱਚ ਇਹ ਰਹਿੰਦੀ ਸੀ। ਤੇ 1100 ਪੌਂਡ ਦੇ ਜਿਹੜੇ ਵੱਡੇ ਵੱਡੇ ਪੱਥਰ ਸੀਗੇ। ਤੇ ਉਸ ਤੋਂ ਬਾਅਦ ਜਿਹੜੇ ਪੈਰਾਮੈਡਿਕਸ ਆ, ਉਹਨਾਂ ਨੇ ਉਸ ਨੂੰ ਲੱਕਲੀ ਕੱਢ ਲਿਆ। ਕਹਿੰਦੇ ਵੀ 10 ਸਾਲਾਂ ਦੇ ਮੈਂ ਕੰਮ ਕਰਦਾ ਹਾਂ, ਇੱਕ ਪੈਰਾਮੈਡਿਕ ਕਹਿੰਦਾ, ਰੈਸਕਿਊ ਪੈਰਾਮੈਡਿਕ ਜੋ ਕਰਦਾ ਹੈਗਾ, ਪੀਟਰ ਵਾਟਸ। ਪਰ ਮੈਂ ਕਹਿੰਦਾ ਇਦਾਂ ਦੀ ਕਦੇ ਸਿਚੁਏਸ਼ਨ ਨਹੀਂ ਦੇਖੀ ਹੈਗੀ। ਸੋ ਬੜੀ ਹੀ ਮੁਸ਼ਕਲ ਦੇ ਨਾਲ ਉਹਨਾਂ ਨੇ ਇਸ ਬੀਬੀ ਨੂੰ ਜਿਹੜਾ ਆ ਇਹਨਾਂ ਪੱਥਰਾਂ ਦੇ ਵਿੱਚੋਂ ਕੱਢਿਆ ਹੈਗਾ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਵੀ ਕਲਪ੍ਰਿਟ ਕੋਈ ਹੋਰ ਨਹੀਂ, ਫੋਨ ਸੀਗਾ। ਉਹਦਾ ਫੋਨ ਡਿੱਗ ਗਿਆ ਸੀ। ਫੋਨ ਚੱਕਣ ਦੇ ਲਈ ਉਹ ਅੰਦਰ ਨੂੰ ਗਈ ਤਾਂ ਉਹ ਵਿੱਚ ਜਿਹੜੀ ਉਹ ਰੁੜ ਗਈ, ਫਸ ਗਈ, ਅਪਸਾਈਡ ਡਾਊਨ, ਪੁੱਠੀ ਜਿਹੜੀ ਉਹ ਫਸ ਗਈ, ਐਸ ਬੈਂਡ ਦੇ ਵਿੱਚ ਸੀਗੀ। ਹੁਣ ਤੁਸੀਂ ਇਹ ਦੇਖੋ ਵੀ ਐਕਸੀਡੈਂਟ ਕਹਿ ਲਓ ਜਾਂ ਇਦਾਂ ਦੀ ਦੁਰਘਟਨਾ ਵਾਪਰ ਤਾਂ ਕਿਸੇ ਦੇ ਨਾਲ ਵੀ ਸਕਦੀ ਆ, ਪਰ ਕਿਤੇ ਨਾ ਕਿਤੇ ਜਿਹੜਾ ਫੋਨ ਕਰਕੇ ਬਹੁਤ ਜਿਹੜੇ ਕੰਮ ਖਰਾਬ ਆ ਉਹ ਹੋ ਜਾਂਦੇ ਆ। ਫੋਨ ਭਾਈ ਨਵਾਂ ਵੀ ਮਿਲ ਜੂਗਾ, ਹੋਰ ਵੀ ਹੋ ਜੂਗਾ, ਆਪਣੀ ਜਾਨ ਜਿਹੜੀ ਜੋਖਮ 'ਚ ਨਾ ਪਾਇਆ ਕਰੋ। ਪਰ ਇਹ ਚਲੋ ਐਕਸੀਡੈਂਟਲੀ ਇਦਾਂ ਹੋਇਆ। ਇਹ ਵੀ ਦੇਖੋ ਨਾ, ਨਾਲ ਦੇ ਨਾਲ ਰੀਸੋਰਸਿਸ ਕਿੰਨੇ ਲੱਗਦੇ ਆ, ਕਿੰਨੇ ਜ਼ਿਆਦਾ ਜਾਣਿਆਂ ਨੂੰ ਉੱਥੇ ਨਾਲ ਕਰਨਾ ਪੈਂਦਾ। ਪਰ ਚੰਗੇ ਮੁਲਕਾਂ ਦੇ ਵਿੱਚ ਇਹ ਚੀਜ਼ ਦਾ ਫਾਇਦਾ ਆ ਵੀ ਉਹ ਝੱਟ ਦੇਣੀ ਪਹੁੰਚ ਕੇ ਲੋਕਾਂ ਨੂੰ ਬਚਾਉਣ ਨੂੰ ਤਰਜੀਹ ਜਿਹੜੀ ਇਸ ਚੀਜ਼ ਦੇ ਵਿੱਚ ਦਿੰਦੇ ਆ। ਨਹੀਂ ਤਾਂ ਫੋਨ ਨੇ ਆਲਰੇਡੀ ਸੈਲਫੀਆਂ ਨੇ ਤੇ ਇਦਾਂ ਦੀਆਂ ਕਰਕੇ ਬਹੁਤ ਜਾਨਾਂ ਜਿਹੜੀਆਂ ਆਲਰੇਡੀ ਲੈ ਲਈਆਂ ਹੈਗੀਆਂ। ਤੇ ਹੁਣ ਆਪਾਂ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਹਰਜੋਤ ਸਿੰਘ ਜੀ ਨੇ ਕੀਤੀ ਖਬਰ ਆ ਦੱਸੀ ਹੈ ਜਿਹੜੀ, ਉਸ ਦੇ ਉੱਤੇ ਆਪਾਂ ਸ਼ੇਅਰ ਕਰਾਂਗੇ। ਬ੍ਰਿਕ ਦੀ ਸਮਿਟ ਵੀ ਜਿਹੜੀ ਉਹ ਨਾਲ ਦੇ ਨਾਲ ਸ਼ੁਰੂ ਹੋਈ ਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਨਾਲ ਹੀ ਚਰਚਾ ਕਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है। इस वक्त प्रोग्राम चल रहा है जी इस टाइम अपडेट अमेरिका। हरजोत सिंह जी जी आए एक बारी फिर स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤੇ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਇੱਕ ਪਾਸੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਾ ਨੂੰ ਸਿੱਧੀਆਂ ਅੱਖਾਂ ਦਿਖਾ ਲਿਆ। ਅੱਜ ਮੋਦੀ ਹੁਣੀ ਪਹੁੰਚੇ ਹੋਏ ਆ ਰਸ਼ੀਆ ਦੇ ਵਿੱਚ, ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਜੱਫੀਆਂ ਪਾ ਰਹੇ ਆ। ਦੂਜੇ ਪਾਸੇ ਆਮ ਜਿਹੜੇ ਭਾਰਤੀ ਲੋਕ ਆ ਉਹ ਕਿਸ ਤਰ੍ਹਾਂ 50-50 ਹਜ਼ਾਰ ਡਾਲਰ ਦੇ ਕੇ ਆਪਣੀ ਲਾਈਫ ਨੂੰ ਖਤਰੇ 'ਚ ਪਾ ਕੇ ਜੰਗਲਾਂ ਰਾਹੀਂ ਸਮੁੰਦਰ ਦੇ ਰਾਹੀਂ ਤਰ ਕੇ ਤੇ ਬਾਰਡਰ ਕ੍ਰਾਸ ਕਰਕੇ ਅਮਰੀਕਾ ਪਹੁੰਚਦੇ ਆ। CNN ਨੇ ਬਹੁਤ ਵੱਡੀ ਰਿਪੋਰਟ ਛਾਪੀ ਹੈਗੀ ਆ। ਪਹਿਲਾਂ ਆਪਾਂ ਬ੍ਰਿਕਸ ਦੀ ਜੇ ਗੱਲਬਾਤ ਕਰ ਲਈਏ, ਜੀ ਇੱਕ ਪਾਸੇ ਤਾਂ ਅਮਰੀਕਾ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਅੱਤਵਾਦੀ ਡਿਕਲੇਅਰ ਕੀਤਾ ਹੋਇਆ ਆ ਵੀ ਇਹ ਆ ਵੀ ਇਹਨੂੰ ਕਿਤੇ ਵੀ ਫੜ ਲਓ, ਕਿਸੇ ਵੀ ਮੁਲਕ 'ਚ ਜਾਂਦਾ ਆ। ਦੂਸਰੇ ਨੰਬਰ ਤੇ ਜਿੰਨੀਆਂ ਵੀ ਕੰਪਨੀਆਂ ਦੁਨੀਆ ਦੀਆਂ ਕੋਈ ਵੀ ਜਿਹੜੀਆਂ ਉਹਨਾਂ ਦੇ ਨਾਲ ਡੀਲਿੰਗ ਕਰਦੀਆਂ ਉਹਨਾਂ ਤੇ ਸੈਂਕਸ਼ਨਸ ਲਾਈਆਂ ਗਈਆਂ ਆ। ਤੇ ਮੋਦੀ ਹੁਣੀ ਇੱਥੇ ਆ ਕੇ ਬਾਈਡਨ ਹੁਣਾਂ ਨਾਲ ਵੀ ਜੱਫੀਆਂ ਪਾਈ ਜਾਂਦੇ ਸੀ, ਤੇ ਹੁਣ ਰਸ਼ੀਆ ਦੇ ਨਾਲ ਵੀ। ਹੁਣ ਬ੍ਰਿਕਸ ਨੂੰ ਲੈ ਕੇ ਆਪਣੀ ਕਰੰਸੀ ਜਿਹੜੀ ਆ ਉਹ ਸੈਪਰੇਟ ਸ਼ੁਰੂ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਤੇ ਅਮਰੀਕਾ ਵਾਸਤੇ ਜਿਹੜੇ ਭਾਰਤੀ ਆ ਜਿਹੜੇ ਮੋਦੀ ਮੋਦੀ ਕਰਦੇ ਰਹਿੰਦੇ ਆ, ਉਹ ਹੁਣ ਪ੍ਰਾਈਮ ਮਿਨਿਸਟਰ ਮੋਦੀ ਨਾਲ ਖੜਨਗੇ ਜਾਂ ਆਪਣੇ ਮੁਲਕ ਅਮਰੀਕਾ ਦੇ ਨਾਲ ਖੜਨਗੇ। ਸਿਕਸ ਆਫ ਅਮਰੀਕਾ ਕਰਕੇ ਇੱਕ ਟੁੱਟੀ ਜਿਹੀ ਜਥੇਬੰਦੀ ਆ, ਉਹ ਵੀ ਜਦੋਂ ਕੋਈ ਮੋਦੀ ਦਾ ਬਿਆਨ ਆਉਂਦਾ ਉਹ ਬੜੇ ਟੱਪ ਟੱਪ ਕੇ ਉਹਦੇ ਹੱਕ 'ਚ ਬਿਆਨ ਕਰਦੇ ਆ। ਉਹਨਾਂ ਦਾ ਕੀ ਸਟੈਂਡ ਹੋਊਗਾ ਐਜ਼ ਏ ਅਮਰੀਕਨ ਸਿਟੀਜ਼ਨ, ਵੀ ਤੁਸੀਂ ਅਮਰੀਕਾ ਨਾਲ ਸਟੈਂਡ ਕਰੋਗੇ ਜਾਂ ਜਿਸ ਬੰਦੇ ਨੂੰ ਵਾਂਟਡ ਡਿਕਲੇਅਰ ਕੀਤਾ ਗਿਆ ਅਮਰੀਕਾ ਵੱਲੋਂ ਉਹਨੂੰ ਜਿਹੜਾ ਮੋਦੀ ਜੱਫੀਆਂ ਪਾਉਂਦਾ ਉਹਦੇ ਨਾਲ ਜਿਹੜਾ ਸਟੈਂਡ ਕਰੋਗੇ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਬ੍ਰਿਕਸ ਦੀ ਜੋ ਸਮਿਟ ਮੀਟਿੰਗ ਹੋਣ ਜਾ ਰਹੀ ਆ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜੀ ਸ਼ਾਂਤੀ ਆ ਉਹ ਯੂਕਰੇਨ ਦੇ ਵਿੱਚ ਲਿਆਉਣੀ ਚਾਹੀਦੀ ਆ, ਤੇ ਅਸੀਂ ਪੂਰਾ ਜਿਹੜਾ ਆ ਕੋਸ਼ਿਸ਼ ਕਰ ਸਕਦੇ ਆ ਤੁਹਾਡੇ ਵਿੱਚ ਸ਼ਾਂਤੀ ਲਿਆਉਣ ਦੀ। ਰਸ਼ੀਆ ਇਸ ਟਾਈਮ 22 ਮੁਲਕਾਂ ਦੇ ਲੀਡਰ ਨੂੰ ਐਕਸਪੈਕਟ ਕਰ ਰਿਹਾ, ਜਿਨ੍ਹਾਂ ਦੇ ਵਿੱਚ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿਨਪਿੰਗ ਉਹ ਅੱਜ ਆਲਰੇਡੀ ਉੱਥੇ ਪਹੁੰਚ ਗਏ ਹੈਗੇ ਆ। ਜਿਹੜੇ ਕਿ ਇਸ ਤੋਂ ਬਿਨਾਂ ਇੰਡੀਆ ਵਾਲੇ ਤੇ ਜਿਹੜੇ ਬ੍ਰਿਕਸ ਦੇ ਵਿੱਚ ਸਾਊਥ ਅਫਰੀਕਾ ਵਾਲੇ ਜਿਹੜੇ ਮੁਲਕ ਹੈਗੇ ਆ, 45% ਪੋਪੂਲੇਸ਼ਨ ਦੁਨੀਆ ਦੀ ਇਹ ਮੁਲਕਾਂ ਦੇ ਅੰਡਰ ਆਊਗੀ ਜਿਹੜੇ ਬ੍ਰਿਕਸ ਦੇ ਅੰਡਰ ਆ, ਤੇ 35% ਜਿਹੜੀ ਗਲੋਬਲ ਇਕਨੋਮੀ ਹੋਊਗੀ। ਪੁਟਿਨ ਨੂੰ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੈ ਅਮਰੀਕਾ ਨੇ। ਸੋ ਜਦੋਂ ਕਿਸੇ ਨੂੰ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੋਵੇ ਤੇ ਉਹ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਜੱਫੀਆਂ ਪਾਵੇ ਤੇ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ। ਤੇ ਇਸ ਤੋਂ ਬਿਨਾਂ ਮੋਦੀ ਹੁਣਾਂ ਨੇ ਪੁਟਿਨ ਦਾ ਬੜਾ ਪੰਪ ਬੰਨਿਆ ਉੱਥੇ ਜਾ ਕੇ, ਕਹਿੰਦੇ ਭਈ ਸਾਡਾ ਜਿਹੜਾ ਰਿਲੇਸ਼ਨਸ਼ਿਪ ਆ ਬਹੁਤ ਵਧੀਆ ਆ, ਸਟਰੋਂਗ ਫਰੈਂਡਸ਼ਿਪ ਆ। ਇਹ ਮੈਂ ਆਪਣੇ ਕੋਲੋਂ ਨਹੀਂ ਸੁਣਾ ਰਿਹਾ, ਅੱਜ ਰਿਊਟਰਸ ਦੀ ਮੇਨ ਖਬਰ ਆ ਵੀ ਮੋਦੀ ਕਾਲਸ ਫॉर ਪੀਸ ਇਨ ਯੂਕਰੇਨ ਐਜ਼ ਹੀ ਮੀਟ ਪੁਟਿਨ ਐਟ ਬ੍ਰਿਕਸ ਸਮਿਟ। ਜਿਹੜੀ ਇਹ ਉਸ ਟਾਈਮ ਦੇ ਉੱਤੇ ਹੋ ਰਹੀ ਆ ਪੂਰੇ ਮੁਕਾਬਲੇ ਦੇ ਵਿੱਚ ਬ੍ਰਿਕਸ ਸਮਿਟ, ਜਿਸ ਟਾਈਮ ਦੇ ਉੱਤੇ ਗਲੋਬਲ ਫਾਈਨਾਂਸ ਚੀਫ ਜਿਹੜੇ ਆ ਉਹ ਵਾਸ਼ਿੰਗਟਨ ਦੇ ਵਿੱਚ ਇਕੱਠੇ ਹੋਏ ਹੈਗੇ ਆ। ਮਿਡਲ ਈਸਟ ਦੇ ਵਿੱਚ ਜੰਗ ਲੱਗੀ ਹੋਈ ਹੈਗੀ ਆ। ਸੋ ਇਹ ਸਾਰਾ ਕੁਝ ਜਿਹੜਾ ਇਕੱਠਾ ਹੀ ਜਿਹੜਾ ਚੱਲ ਰਿਹਾ। ਚਾਈਨਾ ਤੇ ਇੰਡੀਆ ਵਾਲੇ ਆਪਸ ਦੇ ਵਿੱਚ ਫਸੇ ਹੋਏ ਹੈਗੇ ਆ, ਪਰ ਦੋਨੋਂ ਹੀ ਮੁਲਕ ਜਿਹੜੇ ਆ ਰਸ਼ੀਆ ਤੋਂ ਆਇਲ ਬਾਈ ਕਰ ਰਹੇ ਹੈਗੇ ਆ। ਈਵਨ ਇਥੋਪੀਆ ਵਰਗੇ ਮੁਲਕ ਵੀ ਜਿਹੜੇ ਆ ਬ੍ਰਿਕਸ ਨੂੰ ਜੁਆਇਨ ਕਰ ਰਹੇ, ਜਦ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਥੀਓਪੀਅਨ ਲੋਕ ਅਮਰੀਕਾ 'ਚ ਐਂਟਰ ਕਰ ਰਹੇ ਆ। ਜਦੋਂ ਫਿਰ ਉਹ ਟਰੰਪ ਇਦਾਂ ਦੀ ਸਟੇਟਮੈਂਟ ਦਿੰਦਾ ਆ ਤੇ ਫਿਰ ਲੋਕ ਕਹਿੰਦੇ ਦੇਖੋ ਜੀ ਇਹਨੂੰ ਬੋਲਣਾ ਨਹੀਂ ਆਉਂਦਾ ਆ। ਤੇ ਇੱਥੋਂ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਮੁਲਕ ਅਮਰੀਕਾ ਦੇ ਅਗੇਂਸਟ ਜਿਹੜੇ ਮੁਲਕ ਦੀਆਂ ਸਰਕਾਰਾਂ ਕੰਮ ਕਰ ਰਹੀਆਂ, ਜੇ ਉਹਨਾਂ ਦੇ ਰੈਜ਼ੀਡੈਂਟ ਇਲੀਗਲੀ ਇੱਥੇ ਆਉਂਦੇ ਆ ਤੇ ਇਹ ਤਾਂ ਫਰਜ਼ ਤਾਂ ਬਣਦਾ ਨਾ ਅਮਰੀਕਾ ਦਾ ਉਹਨਾਂ ਦੀ ਵੈਟਿੰਗ ਹੋਵੇ, ਉਹਨਾਂ ਨੂੰ ਚੈੱਕ ਕਰਨ ਵੀ ਭਾਈ ਉਹ ਸੱਚਮੁੱਚ ਕੋਈ ਇੱਥੇ ਆ ਕੇ ਸ਼ਰਾਰਤਾਂ ਨਹੀਂ ਕਰ ਸਕਦੇ ਹੈਗੇ। ਸੋ ਬ੍ਰਿਕਸ ਦੇ ਵਿੱਚ ਪੁਟਿਨ ਹੋਣਾ ਨੇ ਇਸ ਮੀਟਿੰਗ 'ਚ ਸ਼ੇਖ ਮੁਹੰਮਦ ਤੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਉਹਨਾਂ ਦਾ ਵੀ ਜਿਹੜਾ ਧੰਨਵਾਦ ਕੀਤਾ ਹੈਗਾ। ਅਮਰੀਕਾ ਵਾਲੇ ਬਹੁਤ ਜ਼ਿਆਦਾ ਮਨੀ ਸਾਊਦੀ ਅਰੇਬੀਆ ਨੂੰ ਸੇਵ ਕਰਨ ਦੇ ਉੱਤੇ ਸਪੈਂਡ ਕਰਦੇ ਆ। ਇਹ ਆਪਾਂ ਦੇਖਦੇ ਹੀ ਹੈਗੇ ਆ। ਬ੍ਰਾਜ਼ੀਲੀਅਨ ਪ੍ਰੈਜ਼ੀਡੈਂਟ ਲੂਇਸ ਲੂਲਾ ਦਾ ਸਿਲਵਾ ਉਹਨੂੰ ਵੀ ਜਾਣਾ ਸੀ, ਪਰ ਉਹਨਾਂ ਨੇ ਆਪਣਾ ਜਿਹੜਾ ਟ੍ਰਿਪ ਉਹ ਕੈਂਸਲ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟ ਲੱਗੀ ਹੋਈ ਹੈਗੀ ਆ। ਸੋ ਬ੍ਰਿਕਸ ਜਿਹੜਾ ਆ ਉਹ ਗਲੋਬਲ GDP ਦਾ 37% ਦੇ ਕਰੀਬ ਕਹਿੰਦੇ ਹੋਊਗਾ ਜੇ ਉਹ ਇਹ ਸਾਰਾ ਕੁਝ ਉਹਨਾਂ ਦਾ ਕਾਮਯਾਬ ਹੋ ਜਾਂਦਾ ਹੈ।
ਜੀ ਬਿਲਕੁਲ। ਜੀ, ਸੋ ਆਈਸੀਸੀ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦੁਆਰਾ ਇਸ ਦੇ ਵਾਰੰਟ ਜਾਰੀ ਨੇ ਪੁਤਿਨ ਦੇ, ਜਿੱਦਾਂ ਤੁਸੀਂ ਦੱਸਿਆ ਯੂਕਰੇਨ ਦੇ ਵਿੱਚ ਉੱਥੋਂ ਦੇ ਬੱਚਿਆਂ ਦੀ ਜਿਹੜੀ ਮੌਤ ਦੀ ਨੂੰ ਲੈ ਕੇ ਉੱਥੇ ਮੋਦੀ ਵੀ ਪਹੁੰਚੇ, ਜਿੱਦਾਂ ਤੁਸੀਂ ਦੱਸਿਆ ਵੀ ਜੱਫੀਆਂ ਜਿਹੜਾ ਉਹ ਪਾ ਰਿਹਾ ਇਹਨਾਂ ਨੂੰ। ਸ਼ਾਇਦ ਇਹ ਆ ਵੀ ਇਸ ਤਰੀਕੇ ਦੇ ਨਾਲ ਜੇ ਆਪਾਂ ਇੱਕ ਪੈਰਲਲ ਡਾਲਰ ਦੇ ਪੈਰਲਲ ਜਿਹੜਾ ਉਹ ਕਰਾਂਗੇ ਤਾਂ ਪੂਰੀ ਜਿਹੜੀ ਇਹਨਾਂ ਦੀ ਬੱਲੇ ਬੱਲੇ ਜਿਹੜੀ ਹੋ ਜਾਊਗੀ। ਨੋ ਡਾਊਟ ਜਿਹੜੇ ਕਿਉਂਕਿ ਚੱਲਦੇ ਨੇ ਅਮਰੀਕਾ ਦੇ ਉਲਟ ਬਹੁਤ ਸਾਰੇ ਜਿੰਨੇ ਵੀ ਮੁਲਕ ਨੇ ਉਹਨਾਂ 'ਚੋਂ ਬਹੁਤੇ ਜਿਹੜੇ ਮੁਲਕ ਆ ਉਹ ਅਮਰੀਕਾ ਦੇ ਉਲਟਾ ਉਹ ਚਾਹੁੰਦਾ ਉਹਨੂੰ ਚੜ੍ਹਾਈ ਜਿਹੜੀ ਉਹਨਾਂ ਦੀ ਦੇਖੀ ਨਹੀਂ ਜਾਂਦੀ ਉਹਨਾਂ ਦੇ ਕੋਲੋਂ ਇਸ ਪੂਰੇ ਮਾਮਲੇ ਦੇ ਵਿੱਚ। ਸੋ ਇਹ ਇੱਕ ਵੱਡੀ ਅਹਿਮ ਜਿਹੜੀ ਇੱਕ ਮੂਵਮੈਂਟ ਵੀ ਹੋਊਗੀ ਵੀ ਇਸ ਤੋਂ ਬਾਅਦ ਦੇ ਵਿੱਚ ਕੀ ਵਾਕਿਆ ਹੀ ਬ੍ਰਿਕ ਵਾਲੇ ਆਪਣਾ ਇੱਕ ਬੈਂਕ ਬਣਾ ਕੇ ਕਰਨ ਦੀ ਕੋਸ਼ਿਸ਼ ਕਰਨਗੇ। ਸਾਊਦੀ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਹਰਜੋਤ ਸਿੰਘ ਜੀ ਹੈਰਾਨੀ ਹੁੰਦੀ ਆ, ਇੱਧਰੋਂ ਡੀਲ ਕਰਦਾ ਆ ਪੂਰੀ। ਜਿਹੜਾ 9/11 ਦੇ ਵਿੱਚ ਹਮਲੇ ਕਰਨ ਵਾਲਿਆਂ ਦੇ ਵਿੱਚ ਜਿਹੜੇ ਲੋਕ ਆਏ ਸੀ ਉਹ ਆਏ ਵੀ ਉੱਧਰੋਂ। ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਕੁਛ ਨਹੀਂ, ਜਿਹੜੇ ਪੀੜਤ ਪਰਿਵਾਰ ਸੀ ਉਹ ਧਿਰ ਬਣਾਉਣਾ ਚਾਹੁੰਦੇ ਸੀ। ਅਮਰੀਕਾ ਵੀ ਬਹੁਤ ਜਿਹੜਾ ਇਸ ਦੇ ਪ੍ਰਤੀ ਨਰਮ ਗੋਸ਼ਾ ਜਿਹੜਾ ਉਹ ਰਹਿੰਦਾ ਆ। ਇਹ ਵੀ ਜਿਹੜਾ ਕਿਤੇ ਸਮਝ ਨਹੀਂ ਆਉਂਦੀ। ਨਾਲੇ ਇਹਨਾਂ ਨੂੰ ਹਥਿਆਰ ਦਿੰਦਾ ਆ ਤੇ ਉਹ ਜਿਹੜੇ ਦੂਜੇ ਪਾਸੇ ਤੇਲ ਵੇਚਣ ਤੇ ਵਿਕਣ ਵਾਲੀ ਗੱਲ ਆ, ਮੁਹੰਮਦ ਬਿਨ ਸਲਮਾਨ ਵਾਲੀ ਜਿਹੜੀ ਗੱਲ ਆ, ਉਹ ਜਾ ਕੇ ਰੂਸ ਤੇ ਚਾਈਨਾ ਤੇ ਇੰਡੀਆ ਦੇ ਨਾਲ ਜਿਹੜਾ ਉਹ ਹੱਥ ਮਿਲਾਉਣ ਨੂੰ ਜਿਹੜਾ ਉਹ ਫਿਰਦਾ ਵੀ ਦੂਜੀ ਕਰੰਸੀ ਦੇ ਵਿੱਚ। ਸੋ ਇਹ ਵੀ ਇਸ ਪਾਸੇ ਵੱਲ ਨੂੰ ਵੀ ਜਿਹੜਾ ਇਸ ਟਾਈਮ ਦੇਖਣ ਦੀ ਜਿਹੜੀ ਜ਼ਰੂਰਤ ਆ। 2014 ਦੇ ਵਿੱਚ ਬ੍ਰਾਜ਼ੀਲ, ਚਾਈਨਾ, ਇੰਡੀਆ, ਸਾਊਥ ਅਫਰੀਕਾ ਨੇ UN ਦੇ ਉਸ ਜਨਰਲ ਅਸੈਂਬਲੀ ਰੈਜ਼ੋਲੂਸ਼ਨ ਦੇ ਮਤੇ ਦੇ ਉੱਤੇ ਵੋਟ ਪਾਉਣ ਤੋਂ ਨਾ ਕਰ ਦਿੱਤੀ ਸੀ, ਜਦ ਰੂਸ ਨੇ ਜਿਹੜਾ ਯੂਕਰੇਨ ਦਾ ਹਿੱਸਾ ਕ੍ਰੀਮੀਆ ਅਨੈਕਸ ਜਿਹੜਾ ਉਹ ਕੀਤਾ ਸੀ। ਇਹ ਚਾਰੇ ਹੀ ਉਹ ਮੁਲਕ ਨੇ ਤੇ ਪੰਜਵਾਂ ਰੂਸ ਆ, ਜਿਨ੍ਹਾਂ ਨੇ ਮਿਲ ਕੇ ਜਿਹੜਾ ਇਹ ਬ੍ਰਿਕ ਜਿਹੜੀ ਇੱਕ ਕਹਿ ਲਓ ਵੀ ਫਰੰਟ ਜਿਹੜਾ ਆ ਉਹ ਬਣਾਇਆ ਹੈਗਾ ਆ। ਹੁਣ ਬ੍ਰਿਕ ਪਲੱਸ ਦੇ ਵਿੱਚ ਤਕਰੀਬਨ 36 ਜਿਹੜੇ ਮੁਲਕ ਨੇ ਉਹ ਆ ਕੇ ਹਿੱਸਾ ਲੈਣ ਜਾ ਰਹੇ ਆ। UN ਦੇ ਸਕੱਤਰ ਜਨਰਲ ਨੂੰ ਵੀ ਜਿਹੜਾ ਉਹ ਸੱਦਿਆ ਗਿਆ ਸੀਗਾ, ਪਰ ਉਹ ਹਾਲ ਦੀ ਘੜੀ ਕਲੀਅਰ ਨਹੀਂ ਆ ਵੀ ਉਹ ਉੱਥੇ ਪਹੁੰਚਣਗੇ ਜਾਂ ਨਹੀਂ। ਚਾਈਨਾ, ਇੰਡੀਆ, ਈਰਾਨ ਇਹ ਜਿਹੜੇ ਮੁਲਕ ਆ ਉਹ ਜ਼ਰੂਰ ਇੱਥੇ ਬ੍ਰਿਕ ਦੇ ਲਈ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਮਾਮਲਾ ਬਣਦਾ ਆ। ਬਾਕੀ ਜਿਹੜੀ ਹਰਜੋਤ ਸਿੰਘ ਜੀ ਹੁਣ ਗੱਲ ਕਰੀਏ, ਜਿਹੜੇ CNN ਦਾ ਆਇਆ ਉਹ ਆਰਟੀਕਲ ਆ ਉਸ ਨੂੰ ਜਿਹੜਾ ਉਹ ਲੈ ਕੇ ਵੀ ਜਿੱਥੇ ਤਾਂ ਇਹ ਜੱਫੀਆਂ ਜਿਹੜੀਆਂ ਉਸ ਪਾਸੇ ਵੱਲ ਨੂੰ, ਪਰ ਲੋਕ ਦਰ ਦੀਆਂ ਠੋਕਰਾਂ ਖਾ ਕੇ ਆਪਣੀ ਜਿਹੜੀ ਜਾਨ ਜੋਖਮ 'ਚ ਪਾ ਕੇ ਆਉਣਾ ਫਿਰ ਵੀ ਅਮਰੀਕਾ 'ਚ ਆ। ਕਦੀ ਇਹ ਨਹੀਂ ਕਹਿੰਦੇ ਵੀ ਅਸੀਂ ਕਾਮਰੇਡੀ ਮੁਲਕ ਦੇ ਵਿੱਚ ਜਿਹੜਾ ਉਹ ਜਾਵਾਂਗੇ ਜਿੱਥੇ ਸਭ ਕੁਝ ਬਰਾਬਰ ਆ। ਇਹੀ ਆ ਨਾ ਉਹਨਾਂ ਦੀ ਵਿਚਾਰਧਾਰਾ ਕਾਮਰੇਡਾਂ ਦੀ, ਵੀ ਸਭ ਕੁਝ ਜਿਹੜਾ ਉਹ ਬਰਾਬਰ ਆ ਤੇ ਉਹ ਸਭ ਕੁਝ ਜਿਹੜਾ ਉਹ ਹੋਊਗਾ, ਪਰ ਉੱਥੇ ਨਹੀਂ ਜਾਣਾ, ਆਉਣਾ ਅਮਰੀਕਾ 'ਚ ਹੀ ਆ। ਇਹ ਗੱਲ ਜਿਹੜੀ ਉਹ ਸਮਝ ਨਹੀਂ ਆਉਣੀ ਵੀ ਇਹ ਜਾਣਾ ਕੈਨੇਡਾ ਹੀ ਆ। ਡੌਂਕੀ ਲਾ ਕੇ ਜਿਹੜਾ ਉਹ ਆ ਰਹੇ ਆ। ਅੰਕਿਤ ਚੌਧਰੀ ਦੀ ਉਹ ਸਟੋਰੀ ਰਨ ਕਰਦੇ ਨੇ CNN, ਹਰਿਆਣੇ ਤੋਂ ਜਿਹੜਾ ਉਹ ਆਉਂਦਾ ਹੈ, ਕਰਨਾਲ ਦੇ ਇਲਾਕੇ ਦਾ ਹੈਗਾ ਆ। ਕਹਿੰਦੇ ਵੀ ਧੁੱਪ ਦੇ ਨਾਲ ਛਾਲੇ ਵੀ ਹੋਏ ਪੈਰਾਂ ਦੇ ਵਿੱਚ, ਘਰ ਕਹਿੰਦੇ ਵੀ ਉੱਥੇ ਹੁਣ ਖਾਲੀ ਹੋ ਗਏ ਆ। $50,000 ਲਾ ਕੇ ਜਿਹੜਾ ਚੌਧਰੀ ਆ ਉਹਨੇ ਏਜੰਟ ਨੂੰ ਕਹਿੰਦੇ ਵੀ ਪੇ ਕੀਤੇ ਆ ਤੇ ਉਸਨੇ ਜਿਹੜਾ ਬਾਰਡਰ ਆ ਉਹ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਜਿਹੜਾ ਉਹ ਇਲੀਗਲੀ ਐਂਟਰ ਕਰਨਾ ਚਾਹੁੰਦਾ ਆ। ਲੈਟਿਨ ਅਮਰੀਕਾ ਦੇ ਜਿਹੜੇ ਜੰਗਲਾਂ ਦੇ ਵਿੱਚੋਂ ਖਤਰਨਾਕ ਰਸਤਾ ਜਿਹੜਾ ਆ ਉਹ ਤੈਅ ਕਰਕੇ ਉਹ ਇਸ ਟਾਈਮ ਕਰਨਾਲ 'ਚ ਵਾਪਸ ਪਹੁੰਚਿਆ ਹੋਇਆ ਆ। ਕਹਿੰਦਾ ਵੀ ਉਹਨੇ ਧਨ ਦੌਲਤ ਵੀ ਜਿਹੜੀ ਉਹ ਗਵਾ ਲਈ ਤੇ ਕਿਉਂਕਿ ਜਿਹੜਾ ਏਜੰਟ ਆ ਉਸ ਦੇ ਉੱਤੇ ਰੇਡ ਜਿਹੜੀ ਉਹ ਪੈ ਗਈ ਸੀਗੀ। ਸੋ ਕਹਿੰਦੇ ਵੀ 1.4 ਬਿਲੀਅਨ ਪਾਪੂਲੇਸ਼ਨ ਵਾਲਾ ਜਿਹੜਾ ਮੁਲਕ ਆ ਇੰਡੀਆ, ਉਹ ਇੱਕ ਪਾਸੇ ਤਾਂ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਅਮਰੀਕਾ ਨੂੰ ਅੱਖਾਂ ਦਿਖਾਉਂਦਾ ਆ, ਪਰ ਉੱਥੋਂ ਦੇ ਲੋਕ ਆਉਣੇ ਜਿਹੜੇ ਆ ਉਹ ਸਿਰਫ ਅਮਰੀਕਾ 'ਚ ਚਾਹੁੰਦੇ ਆ, ਕਿਉਂਕਿ ਡਾਲਰ ਦੀ ਧੌਂਸ ਆ, ਡਾਲਰ ਦੀ ਜਿਹੜੀ ਉਹ ਚੜ੍ਹਾਈ ਆ, ਡਾਲਰ ਦੇ ਜਾ ਕੇ ਜਿਹੜੇ ਉਹ $80-85 ਰੁਪਈਏ ਜਿਹੜੇ ਉੱਥੇ ਬਣਦੇ ਨੇ। ਸੋ ਬਿਲਕੁਲ 1947 ਦੇ ਵਿੱਚ ਮੋਦੀ ਹੁਣੀ ਕਹਿੰਦੇ ਆ ਵੀ ਵਿਸ਼ਵ ਗੁਰੂ ਬਣ ਜਾਊਗਾ। ਇਹ CNN ਰਿਪੋਰਟ ਕਰ ਰਿਹਾ, ਆਪਾਂ ਨਹੀਂ ਰਿਪੋਰਟ ਕਰ ਰਹੇ। 2047 ਚ ਜੀ 2047 ਚ ਵੀ ਵਿਸ਼ਵ ਗੁਰੂ ਬਣ ਜਾਊਗਾ। ਤੇ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਯੰਗ ਪੋਪੂਲੇਸ਼ਨ ਆ, ਐਵਰੇਜ ਏਜ 29 ਸਾਲਾਂ ਦੀ ਦੱਸੀ ਗਈ ਆ। 45.5% ਅਨਪਲਾਇਮੈਂਟ ਆ 15 ਸਾਲ ਤੋਂ ਲੈ ਕੇ ਜਿਹੜੇ 34 ਸਾਲ ਦੇ ਦੇਖ ਲਓ। 45 ਅੱਧੇ ਤੋਂ 45% ਅੱਧੇ ਲੋਕ। ਤੇ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਵਿਸ਼ਵ ਗੁਰੂ ਜਿਹੜਾ ਬਣਨਾ ਆ
ਬਣਨ ਜਾ ਰਿਹਾ ਆ, ਕਾਹਤੇ ਉੱਥੇ ਦੇ ਲੋਕ ਭੱਜਦੇ ਆ। USA ਦੇ ਵਿੱਚ 2018 ਤੋਂ ਲੈ ਕੇ 2019 ਦਾ ਜਿਹੜਾ ਫਿਸਕਲ ਈਅਰ ਆ, ਇਹ CNN ਲਿਖਦਾ, 8000 ਲੋਕ ਇਹ ਬਾਰਡਰ ਕ੍ਰਾਸ ਕੀਤੇ ਸੀ ਜਿਹੜੇ ਭਾਰਤੀ ਮੂਲ ਦੇ ਸੀ, ਜੋ ਕਿ 2022 ਤੋਂ 2023 ਦਾ ਫਿਸਕਲ ਈਅਰ 'ਚ 96,917 ਹੋ ਗਏ ਆ। ਪੀਯੂ ਰਿਸਰਚ ਜਿਹੜੀ ਆ, ਇਹ ਰਿਸਰਚ ਕੰਪਨੀ ਆ, ਬਹੁਤ ਵੱਡੀ ਆ। ਇਹਨਾਂ ਨੇ ਇਹ ਕਿਹਾ ਵੀ 2022 ਦੇ ਵਿੱਚ ਜਿਹੜੇ ਇੰਡੀਅਨ ਸੀਗੇ, ਤੀਜਾ ਸਭ ਤੋਂ ਵੱਡਾ ਗਰੁੱਪ ਸੀ ਅਨਡਾਕੂਮੈਂਟਡ ਮਾਈਗ੍ਰੈਂਟਸ ਦਾ US ਨੂੰ, ਬਿਹਾਈਂਡ ਮੈਕਸੀਕੋ ਤੇ ਐਲ ਸਾਲਵਾਡੋਰ। ਡੈਸਪਰੇਸ਼ਨ ਤੁਸੀਂ ਇੱਥੋਂ ਦੇਖ ਸਕਦੇ ਆ। ਬਿਸਕਤ ਭਾਰਤ ਜਿਹੜਾ ਕਹਿੰਦੇ ਭਈ ਉਹ ਡਿਵੈਲਪਡ ਇੰਡੀਆ ਨੇਸ਼ਨ ਹੋਊਗਾ, ਕੋਈ ਛੋਟਾ ਨਹੀਂ ਹੋਊਗਾ, ਕੋਈ ਵੱਡਾ ਨਹੀਂ ਹੋਊਗਾ। ਮੋਦੀ ਹੁਣਾਂ ਨੇ ਇਹ ਕਿਹਾ, ਉੱਥੇ ਦੇ ਲੋਕ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਕਿਸ ਤਰ੍ਹਾਂ ਇੱਥੇ ਪਹੁੰਚ ਰਹੇ ਹੈਗੇ ਆ। ਇਹ ਅੱਜ ਉਹਨਾਂ ਨੇ ਪੂਰੀ ਜਿੱਦਾਂ ਹਰਿਆਣੇ ਦੀ ਸਟੋਰੀ ਜਿਹੜੀ ਰਨ ਕੀਤੀ ਹੈਗੀ ਆ, ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਿਆਣੇ ਤੋਂ $50,000 ਲਾ ਕੇ ਬਾਰਡਰ ਕ੍ਰਾਸ ਕਰਕੇ ਅਮਰੀਕਾ ਨੂੰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ। 45.4% ਅਨਪਲਾਇਮੈਂਟ ਜਿਸ ਮੁਲਕ ਦੇ ਵਿੱਚ 15 ਤੋਂ 24 ਸਾਲ ਦੇ ਏਜ ਗਰੁੱਪ ਦੇ ਵਿੱਚ ਹੋਵੇ, ਤੇ ਉੱਥੇ ਦੇ ਜਿਹੜੇ ਲੋਕ ਆ ਉਹ ਕੀ ਕਰੂਗੇ। ਡੋਂਕੀ ਰੂਟ ਯੂਜ਼ ਕਰਦੇ ਆ ਇੱਕ। ਫਿਰ ਉਹਨਾਂ ਨੇ ਮਲਕੀਤ ਨਾਮ ਦੇ ਬੰਦੇ ਦੀ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਉਹਨੇ $30,000 ਜਿਹੜਾ ਬੋਰੋ ਕੀਤਾ ਕਿਸੇ ਤੋਂ, ਉਹ ਤੋਂ ਬਾਅਦ ਉਹ ਦੁਬਈ ਗਿਆ, ਦੁਬਈ ਤੋਂ ਐਲਮਟੀ, ਕਾਜ਼ਕਿਸਤਾਨ, ਫਿਰ ਟਰਕੀ, ਇਸਤਾਨਬੁਲ 에ਅਰਪੋਰਟ, ਉੱਥੋਂ ਫਿਰ ਪਨਾਮਾ ਸਿਟੀ, ਸੈਨ ਸਾਲਵਾਡੋਰ, ਤੇ ਉਹ ਤੋਂ ਬਾਅਦ ਫਿਰ ਗੋਟਾਮਾਲਾ ਦੇ ਵਿੱਚ, ਤੇ ਗਾਹਾਂ ਜਾ ਕੇ ਉਹ ਕਿਸ ਤਰ੍ਹਾਂ ਜਿਹੜਾ ਐਂਟਰ ਹੋਇਆ ਹੈਗਾ। ਮਾਰਚ ਮਹੀਨੇ 'ਚ ਰਿਪੋਰਟ ਆਈ ਸੀ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ, ਕਹਿੰਦੇ ਵੀ ਜਿਹੜੇ ਐਜੂਕੇਟਡ ਇੰਡੀਅਨਸ ਆ ਜੋ 15 ਤੋਂ 29 ਸਾਲ ਦੇ ਵਿੱਚ ਆ, ਕਹਿੰਦੇ ਭਈ they are more likely to be unemployed than those without any schooling. ਸੋ ਜਿਹੜੇ ਕਹਿੰਦੇ ਜਿਨ੍ਹਾਂ ਦੇ ਕੋਲ ਡਿਗਰੀ ਆ 15 ਤੋਂ 29 ਸਾਲਾਂ ਦੇ, ਉਹ ਲੋਕਾਂ ਦੇ ਕੋਲ ਜੌਬਾਂ ਨਹੀਂ ਹੈ। ਜਿਹੜੇ ਲੋਕ ਅਨਪੜ੍ਹ ਆ ਉਹਨਾਂ ਨਾਲੋਂ ਉਹ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਦੇ ਕੋਲ ਘੱਟ ਜੌਬਾਂ ਹੈਗੀਆਂ। ਇੰਡੀਅਨ ਇਕਨੋਮੀ ਬੜਕਾਂ ਦਾ ਬਹੁਤ ਮਾਰਦੇ ਰਹੇ, ਪਰ ਉਨੀਆਂ ਜਿਹੜੀਆਂ ਜੌਬਸ ਆ ਉਹ ਉੱਥੇ ਕ੍ਰੀਏਟ ਨਹੀਂ ਕਰ ਸਕੇ। ਇੱਕ ਲਾਇਰ ਮੁਜ਼ੱਫਰ ਚਿਸ਼ਤੀ ਆ, ਡਾਇਰੈਕਟਰ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਨਿਊਯਾਰਕ ਦੇ ਵਿੱਚ, ਕਹਿੰਦੇ ਭਈ ਜਿਹੜੇ ਲੋਕ ਆ ਉਹ ਇਸੇ ਕਰਕੇ ਰਿਸਕ ਲੈ ਰਹੇ ਆ ਵੀ 50% ਚਾਂਸ ਹੈਗੇ ਆ ਵੀ ਜੇ ਐਂਟਰ ਹੋ ਗਏ ਤਾਂ ਠੀਕ ਆ, ਜੇ ਨਾ ਵੀ ਐਂਟਰ ਹੋਏ ਤਾਂ ਫਿਰ ਪੈਸੇ ਜਿਹੜੇ ਜਾਂਦੇ ਰਹੇ। ਇੱਕ ਇਦਾਂ ਹੀ ਉਹਨਾਂ ਨੇ ਅੰਕੁਸ਼ ਮਲਿਕ ਨਾਮ ਦਾ ਬੰਦਾ ਆ ਜਿਹਦਾ YouTube ਚੈਨਲ ਵੀ ਹੈਗਾ ਆ, ਕਾਫੀ ਜ਼ਿਆਦਾ ਉਹਦੇ ਸਬਸਕ੍ਰਾਈਬਰ ਹੈਗੇ ਆ। ਉਹਨਾਂ ਦੇ ਬਾਰੇ ਵੀ ਦੱਸਿਆ ਵੀ ਕਿਸ ਤਰ੍ਹਾਂ ਉਹ ਦੱਸਦਾ ਵੀ ਮੈਂ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲਿਆ, ਕਿੰਨੇ ਪੈਸੇ ਜਿਹੜੇ ਸਪੈਂਡ ਕੀਤੇ ਹੈਗੇ ਆ। 46% ਅਸਾਈਲਮ ਦੇ ਜਿਹੜੇ ਕਲੇਮ ਆ ਇੰਡੀਅਨ ਨੈਸ਼ਨਲ ਦੇ ਅਪਰੂਵ ਹੋ ਰਹੇ ਆ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ। ਸੋ ਇਹ ਇੱਕ ਅਮਰੀਕਾ ਦੇ ਲਈ ਵੀ ਬਹੁਤ ਵੱਡਾ ਇਸ਼ੂ ਆ। ਦੂਜੇ ਪਾਸੇ ਜਿਹੜਾ ਇੱਕ ਝੂਠਾ ਵਿਸ਼ਵ ਗੁਰੂ ਆ ਜਿਹੜਾ ਬਾਹਰਲੇ ਮੁਲਕਾਂ 'ਚ ਮਾਰ ਰਿਹਾ ਜਿਹੜੇ ਲੋਕ ਡਿਸੈਂਟ ਕਰਦੇ ਉਹਨਾਂ ਦੇ ਨਾਲ, ਉਹਨਾਂ ਦਾ ਜਿਹੜਾ ਜਲੂਸ ਆ, ਅੱਜ ਦੀ ਜਿਹੜੀ CNN ਦੀ ਰਿਪੋਰਟ ਆ ਉਹਨਾਂ ਨੇ ਵੀ ਕੱਢਿਆ, ਤੇ ਸਾਡੇ ਨਾਲ ਜਕਾਰਾ ਮੂਵਮੈਂਟ ਵਾਲੇ ਵੀ ਜੁੜੇ ਹੋਏ ਆ। ਇੱਕ ਜਾਂਦੇ ਜਾਂਦੇ ਜ਼ਰੂਰ ਮਾੜੀ ਜੀ 1 ਮਿੰਟ ਦੀ ਮੈਂ ਖਬਰ ਕਰਨੀ ਆ। ਰਿਊਟਰਸ ਨੇ ਰਿਪੋਰਟ ਕੀਤਾ ਵੀ US ਪ੍ਰੈਸ਼ਰ ਕਰ ਰਿਹਾ ਵਾਰ-ਵਾਰ ਇੰਡੀਆ ਨੂੰ ਫॉर ਕੁਇਕ ਅਕਾਊਂਟੇਬਿਲਿਟੀ ਇਨ 6 ਸੈਪਰੇਟਿਸਟ ਮਰਡਰ ਪਲਾਟ। ਪੰਨੂ ਹੁਣਾਂ ਦੇ ਮਰਡਰ ਦੇ ਸਬੰਧ ਦੇ ਵਿੱਚ ਹੁਣ ਉਹਨਾਂ ਨੇ ਦੱਸ ਦਿੱਤਾ ਵੀ ਕਿਸ ਤਰ੍ਹਾਂ ਇੰਡੀਆ ਦਾ ਜਿਹੜਾ PMO ਆਫਿਸ 'ਚ ਜਿਹੜਾ ਰਾਜ ਦਾ ਏਜੰਟ ਆ ਉਹ ਗੁਪਤੇ ਨਾਲ ਰਲ ਕੇ ਜਿਹੜਾ ਕਿਸ ਤਰ੍ਹਾਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਤੇ ਜਲਦੀ ਤੋਂ ਜਲਦੀ ਤੁਸੀਂ ਕੋਆਪਰੇਟ ਕਰੋ, ਇੱਦਾਂ ਕੈਨੇਡਾ ਦੇ ਨਾਲ ਵੀ ਕਰੋ, ਨਹੀਂ ਤਾਂ ਇਹਦੇ ਜਿਹੜੇ ਰਿਜ਼ਲਟ ਆ ਉਹ ਚੰਗੇ ਨਹੀਂ ਨਿਕਲਣਗੇ। ਜੀ ਬਿਲਕੁਲ। ਤੇ ਆਪਾਂ ਜਿਹੜੇ ਨਿਰਭਉ ਤੇ ਨਿਆਂ ਮਾਰਚ ਦੀ ਗੱਲ ਕਰਦੇ ਹਾਂ ਤੇ ਚਰਚਾਵਾਂ ਹੋਰ ਵੀ ਬਥੇਰੀਆਂ ਨੇ। ਰਿਪੁਦਮਨ ਮਲਿਕ ਦੇ ਮਾਮਲੇ ਦੇ ਵਿੱਚ ਇੱਕ ਅਪਡੇਟ ਆਈ, ਉਹ ਵੀ ਸ਼ੇਅਰ ਕਰਦੇ ਹਾਂ। ਗੁਰਪਤਵੰਤ ਸਿੰਘ ਪੰਨੂ ਨੇ CTV ਉਸੇ ਦੇ ਨਾਲ ਇੰਟਰਵਿਊ ਵੀ ਕੀਤੀ ਆ, ਉਹਦੀ ਵੀ ਆਪਾਂ ਥੋੜੀ ਜਿਹੀ ਚਰਚਾ ਕਰਾਂਗੇ। ਪਹਿਲਾਂ ਨਿਰਭਉ ਤੇ ਨਿਆਂ ਮਾਰਚ ਬਾਰੇ ਆਪਾਂ ਜਾਣਕਾਰੀ ਹਾਸਿਲ ਕਰਦੇ ਹਾਂ, ਜੋ ਕਿ ਕੱਲ ਮਰਸੈਂਟ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਸੀ, ਤੇ ਅੱਜ ਲਿਵਿੰਗਸਟਨ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਉਸਨੇ ਦਸਤਕ ਦੇਣੀ ਆ। ਉਹ ਮਾਰਚ ਅੱਧਾ ਰਾਹ ਤਕਰੀਬਨ ਜਿਹੜਾ ਉਹਨਾਂ ਨੇ ਤੈਅ ਕਰ ਲਿਆ ਆ। ਤੇ ਆਪਣੇ ਨਾਲ ਮਨਦੀਪ ਸਿੰਘ ਜਕਾਰਾ ਮੂਵਮੈਂਟ ਤੋਂ ਇਸ ਟਾਈਮ ਜੁੜੇ ਨੇ। ਹਾਂਜੀ ਮਨਦੀਪ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਨਦੀਪ ਸਿੰਘ ਜੀ, ਕਿੱਦਾਂ ਚੱਲ ਰਿਹਾ ਹੈ ਜੀ? ਮਾਰਚ 9 ਅਕਤੂਬਰ ਤੋਂ ਚੱਲੇ ਸੀ, ਅੱਜ 22 ਹੋ ਗਈ ਆ। ਮਰਸੈਟ ਗੁਰਦੁਆਰਾ ਸਾਹਿਬ ਕੱਲ ਰਾਤ ਜਿਹੜੇ ਦੀਵਾਨ ਸਜੇ, ਅੱਜ ਲਿਵਿੰਗਸਟਨ ਗੁਰਦੁਆਰਾ ਸਾਹਿਬ ਵੱਲ ਨੂੰ ਰਵਾਨਗੀ ਆ। ਹਾਂਜੀ ਭਾਈ ਸਾਹਿਬ, ਹੁਣੇ ਐਕਚੁਅਲੀ ਮੈਂ ਨਾਲ ਹੀ ਆ ਕਾਫਲੇ ਦੇ। ਆਪਾਂ ਮਰਸੈਟ 16 ਸਟਰੀਟ ਤੇ ਆ ਰਹੇ ਨਾ,
ਤੇ ਆਪਾਂ ਨੂੰ 5 ਵਜੇ ਤੱਕ ਪਹੁੰਚ ਜਾਣਾ ਆ ਲਿਵਿੰਗਸਟਨ। ਸੋ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆ, ਆਲੇ ਦੁਆਲੇ ਜਿਹੜੇ ਲਿਵਿੰਗਸਟਨ, ਟਰਲ, ਐਡਵਾਟਰ, ਮਰਸੈਡ, ਜਿੱਥੇ ਵੀ ਤੁਸੀਂ ਆਲੇ ਦੁਆਲੇ ਇੱਥੇ ਰਹਿੰਦੇ 209 ਦੇ ਵਿੱਚ, ਅੱਜ ਸ਼ਾਮ ਨੂੰ 5 ਵਜੇ ਤੱਕ ਜ਼ਰੂਰ ਪਹੁੰਚ ਜਾਇਓ। ਲਿਵਿੰਗਸਟਨ ਪੀਚ ਗੁਰਦੁਆਰੇ ਆ, ਪੀਚ ਐਵਨਿਊ ਤੇ ਗੁਰਦੁਆਰਾ ਸਾਹਿਬ ਜੀ। ਕੱਲ ਸਿੱਖ ਸਦਭਾਵਨਾ ਦਲ ਵਾਲੇ ਜਿਹੜੇ ਆ ਬਲਦੇਵ ਸਿੰਘ ਵਡਾਲਾ ਤੇ ਹੋਰ ਵੀ ਜਿਹੜੀਆਂ ਸੰਗਤਾਂ ਜੁੜ ਰਹੀਆਂ। ਹਾਂਜੀ ਜ਼ਰੂਰ ਜੀ ਜ਼ਰੂਰ। ਹੁਣੇ ਹੀ ਮੈਂ ਐਕਚੁਅਲੀ ਇੱਥੇ ਗੈਸ ਸਟੇਸ਼ਨ ਤੇ ਹੀ ਸੀਗਾ, ਇੱਕ ਫੈਮਿਲੀ ਫ੍ਰੈਜ਼ਨੋ ਤੋਂ ਆਈ ਆ ਤੇ ਉਹਨੇ ਹੁਣੀ ਪਾਰਕ ਕਰਕੇ ਰੋਡ ਤੋਂ ਭੱਜ ਕੇ ਹੁਣ ਕਾਫਲਾ ਹੁਣੀ ਜੁਆਇਨ ਕੀਤਾ। ਤੇ ਸੰਗਤਾਂ ਜੀ ਰੋਜ਼ ਹੀ ਏਦਾਂ ਨਾਲ ਹੀ ਤੁਰ ਰਹੀਆਂ। ਟਰੱਕਾਂ ਵਾਲੇ ਵੀਰ ਵੀ ਜਾ ਰਹੇ, ਹਾਰਨ ਮਾਰਦੇ, ਹਾਈਵੇ ਤੇ ਸਾਨੂੰ ਦੇਖਦੇ ਆ। ਕਾਰਾਂ ਦੇ ਵਿੱਚ ਵੀ ਕਈ ਆਪਣੇ ਪੰਜਾਬੀ ਭੈਣ ਭਰਾ ਜਾਂਦੇ ਆ। ਸੋ ਬੇਨਤੀ ਆ ਜੀ ਸਾਰਿਆਂ ਨੂੰ, ਜਿਹੜੇ ਵੀ ਦੇਖਦੇ ਆ ਸਾਨੂੰ ਤੁਰਦੇ ਤੁਸੀਂ ਭਾਵੇਂ 1 ਮਿੰਟ 2 ਮਿੰਟ ਕੱਢ ਕੇ ਜ਼ਰੂਰ ਸਾਡੇ ਨਾਲ ਤੁਰੋ। ਤੇ ਜੇ ਕਿਸੇ ਨੇ ਲੰਬੇ ਤੌਰ ਤੇ ਤੁਰਨਾ ਆ ਉਹ ਵੀ ਠੀਕ ਹੈ, ਆਪਾਂ ਤੁਹਾਨੂੰ ਰਾਈਡਾਂ ਵੀ ਦੇ ਦੂੰਗੇ ਵੈਨ ਦੇ ਵਿੱਚ। ਤੇ ਬਹੁਤ ਚੜ੍ਹਦੀ ਕਲਾ ਆ ਜੀ। ਚਲੋ ਜੀ, ਬਹੁਤ ਵਧੀਆ ਉਪਰਾਲਾ ਜਿਹੜਾ ਉਹ ਚੱਲ ਰਿਹਾ ਆ। ਸੋ ਅੱਜ ਲਿਵਿੰਗਸਟਨ ਗੁਰਦੁਆਰਾ ਸਾਹਿਬ ਜਿਹੜਾ ਪੀਚ ਐਵੀਨਿਊ ਤੇ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਸ਼ਾਮ ਦੇ ਦੀਵਾਨ 5 ਵਜੇ ਤੁਸੀਂ ਉੱਥੇ ਪਹੁੰਚਣਾ ਹੈ। 5 ਵਜੇ ਜਿਹੜੇ ਉਹ ਲੱਗਣੇ ਆ। ਤੇ ਇਸ ਤੋਂ ਅਗਲਾ ਵੀ ਥੋੜਾ ਜਿਹਾ ਅਗਲੇ 3-4 ਦਿਨ ਦਾ ਵੀ ਜਿਹੜਾ ਦੱਸ ਦਿਓ। ਲਿਵਿੰਗਸਟਨ ਗੁਰਦੁਆਰਾ ਸਾਹਿਬ ਤੋਂ ਬਾਅਦ ਫਿਰ ਟਰਲ ਗੁਰਦੁਆਰਾ ਸਾਹਿਬ ਆ। ਹਾਂਜੀ ਜੀ, ਆਪਾਂ ਨਾਲੇ ਬੀਬੀ ਬਲਜੀਤ ਕੌਰ ਖਾਲਸਾ ਕੀਰਤਨੀ ਜਥਾ ਆਉਣਾ ਅੱਜ ਤੇ ਕੱਲ ਨੂੰ। ਟਰਲ ਅੱਜ ਲਿਵਿੰਗਸਟਨ ਗੁਰਦੁਆਰੇ ਪੀਚ ਤੇ, ਕੱਲ ਨੂੰ ਸਵੇਰ ਨੂੰ ਆਪਾਂ ਪੀਚ ਗੁਰਦੁਆਰੇ ਤੋਂ 8 ਵਜੇ ਸਵੇਰ ਨੂੰ ਤੁਰ ਪੈਣਾ 8:30। ਠੀਕ ਹੈ। ਤੇ ਬੀ ਸਟਰੀਟ ਗੁਰਦੁਆਰੇ ਲਿਵਿੰਗਸਟਨ ਰੋਕ ਕੇ ਉੱਥੇ ਲੰਚ ਕਰਕੇ ਤੇ ਫਿਰ ਆਪਾਂ ਟਰਲ ਗੁਰਦੁਆਰੇ ਵੱਲ ਨੂੰ ਜਾਣਾ 5th ਸਟਰੀਟ ਵਾਲਾ। ਤੇ ਉੱਥੇ ਵੀ ਸ਼ਾਮ ਨੂੰ ਦੀਵਾਨ ਬੀਬੀ ਬਲਜੀਤ ਕੌਰ ਖਾਲਸਾ ਜੀ ਦਾ ਜਥਾ ਕੀਰਤਨੇ ਨਾਲ ਸੰਗਤ ਨੂੰ ਨਿਹਾਲ ਕਰੂਗੇ। ਤੇ ਫਿਰ ਉਹ ਤੋਂ ਅਗਲੇ ਦਿਨ ਆਪਾਂ ਸੀਰੀਜ਼ ਗੁਰਦੁਆਰੇ ਜਿਹੜਾ ਹਿਊਸਟਨ ਆ ਉੱਥੇ ਮੋਡੈਸਟੋ ਉੱਥੇ ਜਾਣਾ। ਉੱਥੇ ਭਾਈ ਸਾਹਿਬ ਨਾਗਪੁਰੀ ਜਥਾ ਆਉਣਾ ਆ। ਤੇ ਉਹਦੇ ਬਾਅਦ ਵਿੱਚੋਂ ਫਿਰ ਮੈਂਟੀਕਾ ਤੇ ਸਟਾਕਟਨ, ਫਿਰ ਲੋਡਾਈ, ਫਿਰ ਗਰੋਵ ਤੇ ਫਿਰ ਵੈਸਟ ਸੈਕਰਾਮੈਂਟੋ ਗੁਰੂ ਘਰ। ਜੀ ਬਿਲਕੁਲ। ਸੋ ਲਗਾਤਾਰ ਚੱਲ ਰਿਹਾ। ਸੋ ਮਨਦੀਪ ਸਿੰਘ, ਕੀ ਚੈਲੰਜਸ ਇਸ ਟਾਈਮ ਸਭ ਤੋਂ ਵੱਡੇ ਜਿਹੜੇ ਉਹ ਮਿਲ ਰਹੇ ਆ ਆਪਣੇ ਨਾਲ? ਤੁਹਾਡੇ ਨਾਲ ਲੱਗਦਾ ਕੁਝ ਅਜਿਹੇ ਵਾਕਰ ਵੀ ਨੇ ਜਿਹੜੇ ਬੇਕਰਸਫੀਲਡ ਤੋਂ ਵੀ ਜਿਹੜੇ ਉਹ ਚੱਲੇ ਨੇ। ਕਿੱਦਾਂ ਲੱਗ ਰਿਹਾ ਆ ਹੈਲਥ ਵਾਈਜ਼? ਕਿੱਦਾਂ ਆ ਓਵਰਆਲ? ਕਿੱਦਾਂ ਚੱਲ ਰਿਹਾ ਪੂਰਾ ਇਹ ਵਾਕ ਸੋ ਫਾਰ? ਵਧੀਆ ਆ ਜੀ। ਚੈਲੰਜਸ ਬਸ ਥੋੜੇ ਮੋਟੇ ਜਿਹੜੇ ਹੁੰਦੇ ਆ, ਜਦੋਂ ਜਿਹੜੇ ਲੰਬੇ ਤੌਰ ਤੇ ਤੁਰ ਰਹੇ ਆ ਉਹਨਾਂ ਦੇ ਥੋੜੇ ਬਹੁਤੇ ਆਪਾਂ ਪੈਰ ਤੇ ਛਾਲੇ ਆ ਜਾਂਦੇ ਆ ਜਾਂ ਕੁਛ ਏਦਾਂ ਹੈਗਾ, ਉਹ ਤਾਂ ਚਲੋ ਮਾੜਾ ਮੋਟਾ ਹੋ ਹੀ ਜਾਂਦਾ। ਪਰ ਚੈਲੰਜਸ ਇੰਨੇ ਜ਼ਿਆਦਾ ਵੀ ਨਹੀਂ ਹੈਗੇ। ਸੰਗਤ ਦਾ ਬਹੁਤ ਹੈਲਪ ਆ ਇਹਦੇ ਵਿੱਚ। ਗੁਰੂ ਘਰਾਂ ਦੇ ਵਿੱਚ ਜਦੋਂ ਸ਼ਾਮ ਨੂੰ ਪਹੁੰਚੀਦਾ ਉੱਥੇ ਇੰਨੇ ਉਤਸ਼ਾਹ ਦੇ ਨਾਲ ਉਹ ਆਪਾਂ ਨੂੰ ਵੈਲਕਮ ਕਰਦੇ ਆ। ਤੇ ਤੁਹਾਨੂੰ ਪਤਾ ਹੀ ਆ ਤੁਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜ ਕੇ ਸ਼ਾਮ ਨੂੰ ਰਹਿਰਾਸ ਸਾਹਿਬ ਤੇ ਕੀਰਤਨ ਸੁਣੀਦਾ ਆ ਰੋਜ਼ ਹੀ। ਸੋ ਉਹ ਬਹੁਤ ਚੰਗਾ। ਇੱਥੇ ਪਰਸੋਂ ਆਪਾਂ ਚੋਚਲੇ ਰੁਕੇ ਸੀਗੇ, ਉੱਥੇ ਗੁਰੂ ਘਰ ਹੈ ਨੀਗਾ, ਤਾਂ ਵੀ ਉੱਥੇ ਸੰਗਤਾਂ ਨੇ ਉੱਥੇ ਪਾਰਕ ਦੇ ਵਿੱਚ ਸਾਡਾ ਸਵਾਗਤ ਕੀਤਾ। ਉੱਥੇ ਰਹਿਰਾਸ ਸਾਹਿਬ ਦਾ ਦੀਵਾਨ ਲਾਇਆ ਆਪਾਂ ਸ਼ਾਮ ਨੂੰ, ਬਹੁਤ ਚੰਗਾ ਲੱਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਵੰਬਰ 1 ਨੂੰ ਜਦੋਂ ਸ਼ੁੱਕਰਵਾਰ ਨਵੰਬਰ 1 ਸੈਕਰਾਮੈਂਟੋ ਕੈਪੀਟਲ ਤੇ ਪਹੁੰਚਣਾ ਆ, ਉਦੋਂ ਨੂੰ ਵੈਸਟ ਸੈਕਰਾਮੈਂਟੋ ਗੁਰਦੁਆਰੇ ਤੋਂ ਤੁਰਨਾ ਆਪਾਂ ਸਾਰਿਆਂ ਨੇ। ਉਦੋਂ ਸਪੈਸ਼ਲੀ ਜਿਹੜੇ ਆਪਣੇ ਭੈਣ ਭਰਾ ਸੈਕਰਾਮੈਂਟੋ ਇਲਾਕੇ 'ਚ ਆਲੇ ਦੁਆਲੇ ਰਹਿੰਦੇ, ਯੂਬਾ ਸਿਟੀ, ਐਲਕ ਗਰੋਵ, ਫੋਲਸਮ, ਡੇਵਿਸ, ਵੈਕਵਿਲ, ਤੁਹਾਨੂੰ ਉੱਥੇ ਪਹੁੰਚਣ ਦੀ ਬਹੁਤ ਜ਼ਰੂਰੀ ਆ ਚੀਜ਼ ਹੈ। ਕਿਉਂਕਿ ਤੁਹਾਡਾ ਹੀ ਇਲਾਕਾ ਆ ਉਹ ਜਿਹੜਾ ਫਾਈਨਲ ਸਮਾਪਤੀ ਹੋਣੀ ਆ। ਉਧਰ ਨੂੰ ਆਪਾਂ ਇੱਕ ਹੋਰ ਸੰਗਤ ਨੂੰ ਖੁਸ਼ਖਬਰੀ ਦੇ ਦਿੰਦੇ ਆ, ਆਪਾਂ ਬੱਸਾਂ ਵੀ ਕਰਨੀਆਂ। ਇੱਕ ਬੱਸ ਫ੍ਰੈਜ਼ਨੋ ਤੋਂ ਤੁਰਨੀ ਆ ਤੇ ਇੱਕ ਬੱਸ ਸੀਰੀਜ਼ ਤੋਂ ਤੁਰਨੀ ਆ, ਵੱਡੀ ਜਿਹੜੀ ਵੀਆ ਬੱਸਾਂ ਹੁੰਦੀਆਂ। ਸੋ ਜੇ ਕਿਸੇ ਨੇ ਉਹਨਾਂ ਨੂੰ ਰਾਈਡ ਚਾਹੀਦੀ ਆ, ਉਹ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ। ਸਿਮਰਨਜੀਤ ਸਿੰਘ ਨੂੰ ਕਾਲ ਕਰ ਲਿਓ 5597553277 ਤੇ ਉਹ ਆਪਣੀ ਜਾਂ ਗੁਰੂ ਘਰ ਨਾਲ ਗੱਲ ਕਰ ਲਿਓ, ਉਹ ਸਾਨੂੰ ਸੰਪਰਕ ਕਰਾ ਦੂਗੇ। ਤੇ ਜੇ ਕਿਸੇ ਵੀਰ ਭੈਣ ਨੇ ਬੱਸ ਦੀ ਸੇਵਾ ਵੀ ਕਰਨੀ ਆ, ਹੋਰ ਵੀ ਬੱਸਾਂ ਕਰਾਉਣੀਆਂ, ਉਹ ਵੀ ਤੁਸੀਂ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ। ਆਪਾਂ ਨੂੰ ਡੈਫੀਨੇਟਲੀ ਉਹ ਹੈਲਪ ਦੀ ਲੋੜ ਆ ਹੋਰ ਵੀ ਬੱਸਾਂ ਕਰਾਉਣ ਦੀ। ਸੋ ਜੇ ਕਿਸੇ ਨੇ ਆਪਣੇ ਦਸਵੰਧ ਕੱਢਣਾ ਹੋਵੇ ਇਹਦੇ ਵਿੱਚ, ਉਹਦੇ ਵਿੱਚ ਵੀ ਸ਼ਾਮਲ ਹੋ ਸਕਦੇ ਆ। ਜੀ ਤੇ ਮਨਦੀਪ, ਬਹੁਤ ਧੰਨਵਾਦ। ਤੇ ਅੱਜ ਸ਼ਾਮ ਨੂੰ ਗੁਰਦੁਆਰਾ ਸਾਹਿਬ ਲਿਵਿੰਗਸਟਨ ਵਿਖੇ ਸੰਗਤਾਂ ਦੇ ਨਾਲ ਜਿਹੜਾ ਉਹ ਰੂਬਰੂ ਜਿਹੜੇ ਉਹ ਤੁਸੀਂ ਹੋਵੋਗੇ ਤੇ ਕਾਫਲਾ ਜਿਹੜਾ ਉਹ ਚੱਲ ਰਿਹਾ ਆ। ਸੋ ਇਹ ਮਿਲਾਦਾ ਜਿਹੜੀ ਸਟਰੀਟ ਆ ਉਹ ਹਾਈਵੇ 99 ਤੋਂ ਵਿਜ਼ੀਬਲ ਆ ਜਿੱਥੇ ਤੁਸੀਂ ਵਾਕ ਕਰ ਰਹੇ ਆ। ਹਾਂਜੀ, ਹੁਣ ਤਾਂ ਜੀ ਆਪਾਂ ਐਕਚੁਅਲੀ 16 ਸਟਰੀਟ ਜਿਹੜਾ ਇੱਥੇ ਮਰਸੈਡ ਦੇ ਵਿੱਚ ਦੀ ਸ਼ਹਿਰ ਦੀ ਨਿਕਲਣ ਲੱਗੇ ਆ ਰਾਈਟ ਨਾਓ। ਪਰ 1.5 ਘੰਟੇ ਤੱਕ ਆਪਾਂ ਜਦੋਂ ਮਰਸੈਡ ਮੁੱਕ ਜਾਂਦਾ ਉੱਥੇ ਫਿਰ 99 ਦੇ ਨਾਲ ਹੀ ਆ ਸੱਜੇ ਪਾਸੇ ਹੋਣਾ। ਤੇ ਅਟਵਾਟਰ ਤੇ ਜਦੋਂ ਪਹੁੰਚ ਗਏ ਫਿਰ ਖੱਬੇ ਪਾਸੇ ਟੱਪ ਜਾਣਾ ਆ। ਠੀਕ ਹੈ ਜੀ, ਚਲੋ ਠੀਕ ਹੈ ਜੀ, ਬੜੀ ਮਿਹਰਬਾਨੀ, ਧੰਨਵਾਦ ਮਨਦੀਪ ਅਪਡੇਟ ਦੇਣ ਦੇ ਲਈ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਪੂਰੀ ਦੁਨੀਆ 'ਚ ਪਹਿਲੀ ਵਾਰੀ ਇਹ ਪੈਦਲ ਮਾਰਚ ਹੋ ਰਿਹਾ ਹੈ। ਇੰਨਾ ਵੱਡਾ 350 ਮੀਲ ਦੇ ਕਰੀਬ ਬੇਕਰਸਫੀਲਡ ਤੋਂ ਸੈਕਰਾਮੈਂਟੋ, ਕੈਲੀਫੋਰਨੀਆ ਦੀ ਕੈਪੀਟਲ, ਤੇ ਜਿੱਦਣ ਉੱਥੇ ਸਮਾਪਤੀ ਹੋਣੀ ਹੈਗੀ ਆ ਉਦਣ ਹਜ਼ਾਰਾਂ ਦੀ ਇਕੱਠ ਹੋਣਾ ਚਾਹੀਦਾ ਹੈ। ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਕਮੇਟੀਆਂ, ਬਹੁਤ ਵਾਰ ਲੋਕ ਜਾ ਨਹੀਂ ਸਕਦੇ, ਦੂਰ ਹੁੰਦਾ, ਬੱਸਾਂ ਲਾਉਣੀਆਂ ਚਾਹੀਦੀਆਂ ਹੈਗੀਆਂ। ਆਪਣੇ ਆਪਣੇ ਗੁਰੂ ਘਰ ਦੇ ਪ੍ਰਬੰਧਕਾਂ ਨਾਲ ਜ਼ਰੂਰ ਗੱਲਬਾਤ ਕਰੋ, ਕਿਉਂਕਿ ਇਹ 40 ਸਾਲ ਹੋ ਗਏ ਸਿੱਖਾਂ ਦਾ ਕਤਲੇਆਮ ਹੋਏ ਨੂੰ। ਉਹਦੇ ਸੰਬੰਧ ਦੇ ਵਿੱਚ ਆਪਾਂ ਕੋਸ਼ਿਸ਼ ਕਰਨੀ ਆ ਵੀ ਯੂਐਸ ਕਾਂਗਰਸ 'ਚ ਇਹ ਮਤਾ ਪਾਸ ਹੋਵੇ, ਤੇ ਉਸ ਤੋਂ ਬਿਨਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਬਹੁਤ ਵੱਡਾ ਮੁੱਦਾ ਹੈਗਾ, ਤੁਹਾਡੇ ਸਾਹਮਣੇ ਆ ਵੀ ਉਹ ਕੈਲੀਫੋਰਨੀਆ ਵਿੱਚ ਵੀ, ਵੱਖ-ਵੱਖ ਸਟੇਟਾਂ ਵਿੱਚ ਵੀ, ਤੇ ਯੂਐਸ ਦੀ ਕਾਂਗਰਸ ਸੈਨੇਟ ਦੇ ਵਿੱਚ ਵੀ ਉਹ ਮਤਾ ਜਿਹੜਾ ਪ੍ਰੈਜ਼ੀਡੈਂਟ ਦੇ ਸਾਈਨ ਹੋ ਕੇ ਪਾਸ ਹੋ ਜਾਏ। ਇਹ ਮੇਨ ਮਕਸਦ ਹੈਗਾ ਆ। ਸੋ ਜੇ ਤੁਸੀਂ ਇਸ ਹਿਸਟਰੀ ਦਾ ਹਿੱਸਾ ਬਣਨਾ ਚਾਹੁੰਦੇ ਆ, ਇਹ ਕੋਈ ਨਹੀਂ ਮੈਟਰ ਕਰਦਾ ਕਿਹੜੀ ਜਥੇਬੰਦੀ ਕਰਵਾ ਰਹੀ ਹੈਗੀ ਆ, ਇਹ ਸਾਰੇ ਆਪਣੇ ਸਾਡਾ ਸਾਰਿਆਂ ਦਾ ਕੌਮ ਦਾ ਹੈ ਫਰਜ਼ ਜੀ, ਬਣਦਾ ਕੌਮ ਹੈਗਾ। ਦੇ ਲਈ ਇਹ ਵਾਕ ਆ। ਹੁਣ ਜਿਹੜਾ ਕਈ ਕੌਮੀ- ਜਾਣੇ ਆ ਨਾ ਐਵੇਂ ਮੂੰਹ ਚੱਕ ਕੇ, ਜਿਨ੍ਹਾਂ ਨੇ ਕੀਤਾ ਕੁਝ ਨਹੀਂ ਹੁੰਦਾ ਕੌਮ ਦੇ ਲਈ, ਉਹ ਵੀ ਕਹਿਣਗੇ ਜੀ RSS ਦੀ ਜਥੇਬੰਦੀ। ਹੁਣ ਜਕਾਰਾ ਵਾਲਿਆਂ ਨੂੰ ਵੀ ਆਖੀ ਜਾਂਦੇ ਆ ਜੀ RSS ਦੀ ਏਜੰਟ ਨੇ। ਦੱਸ, ਹੱਦ ਹੋ ਗਈ। RSS ਦੇ ਏਜੰਟਾਂ ਨੇ ਜੈਨੋਸਾਈਡ ਦੀ ਵਾਕ ਕਰਾਉਣਾ ਹੈ। ਅਕਲ ਨੂੰ ਮਾੜਾ ਮੋਟਾ ਹੱਥ ਮਾਰੋ। ਕਈ ਲੋਕ ਜਿਹੜੇ ਮਿਲ ਰਹੇ ਨੇ, ਪਤਾ ਨਹੀਂ ਗਲਤ ਅਫਵਾਹਾਂ ਇੰਨੀਆਂ ਕੁ ਜ਼ਿਆਦਾ ਜਿਹੜੀਆਂ ਆ ਉਹਨਾਂ ਪੰਥਕ ਜਥੇਬੰਦੀਆਂ ਦੇ ਲਈ, ਉਹਨਾਂ ਜਥੇਬੰਦੀਆਂ ਦੇ ਲਈ ਜਿਹੜੀ ਕੌਮ ਦੇ ਲਈ ਤੁਰ ਰਹੇ ਆ, ਗੱਲ ਕਰ ਰਹੇ ਆ, ਉਹਨਾਂ ਦੇ ਉਲਟ ਜਿਹੜੀਆਂ ਬਹੁਤ ਚੱਲ ਰਹੇ ਆ, ਜਾਂ ਜਿਹੜੀ ਗੱਲ ਕਰਦੇ ਨੇ, ਚਾਹੇ ਉਹ ਮੀਡੀਆ 'ਚ ਨੇ, ਚਾਹੇ ਉਹ ਉਹਨਾਂ ਦੇ ਉਲਟ ਜਿਹੜਾ ਉਹ ਬੜੇ ਹੋਏ ਪਏ ਆ। ਸੋ ਇਹ ਦੇਖਣ ਵਾਲੀ ਗੱਲ ਆ ਵੀ ਕਿਹੜੇ ਮੌਕੇ ਦੇ ਉੱਤੇ ਕੌਣ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਜਿੱਦਾਂ ਕੱਲ ਵੀ ਹਰਜੋਤ ਜੀ ਨੇ ਦੱਸਿਆ ਵੀ ਇੰਡੀਆ ਦੇ ਉਲਟ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇੰਨਾ ਸਰਗਰਮ ਆ। ਸੇਮ ਸਾਜ਼ਿਸ਼, ਭਾਈ ਨਿੱਜਰ ਨੂੰ ਕਤਲ ਕੀਤਾ ਤੇ ਜਿਹੜਾ ਪੰਨੂ ਨੂੰ ਕਤਲ ਕਰਾਉਣ ਦੀ ਸਾਜ਼ਿਸ਼ ਆ, ਇੱਕੋ ਸਾਜ਼ਿਸ਼ ਦਾ ਜਿਹੜਾ ਉਹ ਹਿੱਸਾ ਆ। ਹਾਈ ਕਮਿਸ਼ਨਰ ਜਿਹੜੇ ਆ, ਉਥੋਂ ਦੇ ਕੌਂਸੂਲੇਟ ਆ, ਅੰਬੈਸੀਆਂ ਆ, ਉਹ ਸਾਜ਼ਿਸ਼ਾਂ ਦੇ ਅੱਡੇ ਬਣੇ ਆ, ਤੇ ਇੱਥੇ ਆਪਸ ਦੇ ਵਿੱਚ ਇਹ ਭਰਾ ਮਾਰੂ ਜੰਗ ਦੇ ਵਿੱਚ ਲੋਕਾਂ ਨੂੰ ਫਸਾ ਰਹੇ ਆ। ਉਹਨਾਂ ਦੇ ਜਿਹੜੇ ਸਿੰਘ ਉਹ ਫਸਾਉਣ ਦੀ, ਸਿਹਰਾ ਉਹ ਫਸਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਬਚਣ ਦੀ ਜ਼ਰੂਰਤ ਆ ਅਜਿਹੇ ਜਿਹੜੇ ਪ੍ਰੋਪੋਗੰਡੇ ਤੋਂ। ਜਿਹੜੇ ਪ੍ਰੋਪੋਗੰਡਾ ਅਜਿਹਾ ਫੈਲਾ ਰਹੇ ਆ, ਹਾਂ, ਉਹ ਮੰਨਿਆ ਜਾ ਸਕਦਾ ਵੀ ਉਹ RSS ਦੇ ਏਜੰਟ ਹੋ ਸਕਦੇ ਆ। ਜਿਨ੍ਹਾਂ ਖਿਲਾਫ ਕਰ ਰਹੇ ਆ, ਉਹ ਜਿਹੜਾ ਦੇਖ ਕੇ ਚੱਲੋ ਵੀ ਉਹਨਾਂ ਦਾ ਟਰੈਕ ਰੈਕਡ ਜਿਹੜਾ ਉਹ ਕੀ ਆਖਦਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਜਿਹੜੀ ਆਪਾਂ ਇਸ ਤੋਂ ਪਹਿਲਾਂ ਗੱਲਬਾਤ ਜਿਹੜੀ ਉਹ ਆਖੀ ਸੀ, ਜਿਹੜੇ ਪੰਨੂ ਹੋਣਾ ਨੇ ਵੀ ਜਿਹੜੀ CTV ਜਿਹਦੇ ਤੇ ਆ ਕੇ ਹਾਈ ਕਮਿਸ਼ਨਰ ਇੰਡੀਆ ਦਾ ਜਿਹੜਾ ਸੰਜੀਵ ਵਰਮਾ ਆ, ਉਹ ਆ ਕੇ ਝੂਠ ਬੋਲ ਕੇ ਗਿਆ, ਨਾਲ ਮੰਨ ਵੀ ਗਿਆ ਵੀ ਅਸੀਂ ਜਿਹੜੇ ਸਿੱਖਾਂ ਦੇ ਉਲਟ ਉਹਨਾਂ ਦੀ ਨਿਸ਼ਾਨਦੇਹੀ ਇੱਕ ਹਿਸਾਬ ਦੇ ਨਾਲ ਕਰਕੇ ਉਹਨਾਂ ਦੇ ਉੱਤੇ ਨਜ਼ਰਸਾਨੀ ਜਿਹੜੀ ਉਹ ਰੱਖਦੇ ਸੀਗੇ, ਉਹ ਸਾਰਾ ਕੁਝ ਕਰ ਰਹੇ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਤਾਂ ਹੈ ਹੀ, ਇਹ ਸ਼ਰੇਆਮ ਹੀ ਜਿਹੜੀ ਇਹ ਗੱਲ ਹੈਗੀ ਆ। ਜਿਸ ਤਰੀਕੇ ਦੇ ਨਾਲ ਜਿਹੜੇ ਪੰਨੂ ਹੋਣਾ ਨੇ ਉੱਥੇ ਜਿਹੜੀ ਉਹ ਗੱਲਬਾਤ ਕੀਤੀ ਆ, ਇੱਥੇ ਮੈਂ ਧਿਆਨ ਦਿਵਾਉਣਾ ਚਾਹੁੰਦਾ ਜਿਹੜੇ ਅਜੀਤ ਡੋਵਲ ਦੇ ਉਸ ਬਿਆਨ ਦਾ, ਜਿਹੜਾ ਕਿ ਉਸਨੇ ਕੈਨੇਡੀਅਨ ਅਫੀਸ਼ੀਅਲ ਨੂੰ ਏਸ਼ੀਅਨ ਸਮਿਟ ਦੇ ਉੱਤੇ ਦਿੱਤਾ ਸੀ, ਜਿਸ ਨੂੰ ਵਾਸ਼ਿੰਗਟਨ ਪੋਸਟ ਦੇ ਉੱਤੇ ਛਾਪਿਆ ਸੀ। ਕਹਿੰਦੇ ਵੀ ਤੁਸੀਂ ਜਿੰਨਾ ਮਰਜ਼ੀ ਐਵੀਡੈਂਸ ਦੇ ਦਿਓ, ਇਹ ਅਜੀਤ ਡੋਵਲ ਦਾ ਜਿਹੜਾ ਬਿਆਨ ਆ, ਜਿੰਨਾ ਮਰਜ਼ੀ ਤੁਸੀਂ ਐਵੀਡੈਂਸ ਦੇ ਦਿਓ, ਜਿੰਨਾ ਮਰਜ਼ੀ ਤੁਸੀਂ ਕਹੋ, ਅਸੀਂ ਮੁੱਕਰ ਜਾਣਾ ਆ। ਇਹ ਅਜੀਤ ਡੋਵਲ ਦਾ ਜਿਹੜਾ ਉਹ ਬਿਆਨ ਸੀਗਾ ਉਸ ਸਮਿਟ ਦੇ ਵਿੱਚ ਇੱਕ ਕੈਨੇਡੀਅਨ ਅਧਿਕਾਰੀ ਨੂੰ। ਸੋ ਇਹ ਜੋ ਸੰਜੀਵ ਵਰਮਾ ਇਸ ਟਾਈਮ ਇੰਟਰਵਿਊ ਦੇ ਆ ਕੇ ਬੋਲ ਕੇ ਗਿਆ ਆ, ਉਹ ਅਜੀਤ ਡੋਵਲ ਦੀ ਪਲੇਬੁੱਕ ਦੇ ਵਿੱਚੋਂ ਸ਼ਰੇਆਮ ਨਜ਼ਰ ਆ ਰਿਹਾ ਆ ਵੀ ਐਵੀਡੈਂਸ ਦੇਣ ਦੇ ਬਾਵਜੂਦ ਵੀ ਅਜਿਹਾ ਮੰਨਣ ਤੋਂ ਇਹ ਭਾਰਤ ਜਿਹੜਾ ਉਹ ਇਨਕਾਰੀ ਹੋਇਆ ਪਿਆ ਆ। ਕੱਲ ਜਿਹੜਾ ਸਾਬਕਾ ਸੀਸਿਸ ਦਾ ਮੁਖੀ ਆ, ਉਹਨੇ ਵੀ ਕੈਨੇਡਾ ਦੇ ਵਿੱਚ ਜਾ ਕੇ ਜਿਹੜੇ ਉਹ ਬੋਲੇ ਸੀਗੇ ਵੀ ਭਾਈ ਇਦਾਂ ਦਾ ਅਨਪ੍ਰੈਸੀਡੈਂਟਡ ਆ, ਇਦਾਂ ਦੀ ਚੀਜ਼ ਦੇਖੀ ਨਹੀਂ ਗਈ ਕੈਨੇਡੀਅਨ ਇਤਿਹਾਸ ਦੇ ਵਿੱਚ, ਵੀ ਕੈਨੇਡੀਅਨ ਸੋਵਰਨਿਟੀ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਹਮਲਾ ਉਸ ਦੇ ਉੱਤੇ ਕੀਤਾ ਹੋਵੇ, ਵੀ ਕੈਨੇਡੀਅਨ ਲੋਕਾਂ ਨੂੰ ਆ ਕੇ ਕੈਨੇਡੀਆ ਦੀ ਧਰਤੀ ਦੇ ਉੱਤੇ ਆ ਕੇ ਮਾਰ ਰਹੇ ਹੋਣ, ਤੇ ਖਾਸ ਕਰਕੇ ਇੱਕ ਬਾਹਰਲੇ ਮੁਲਕ ਦੀ ਜਿਹੜੀ ਅੰਬੈਸੀ ਹੈ, ਕੌਂਸੂਲੇਟ ਆ, ਉਹ ਸਾਜ਼ਿਸ਼ ਘਾੜਿਆਂ ਦੇ ਵਿੱਚ ਜਿਹੜੀ ਉਹ ਇਸ ਤਰੀਕੇ ਦੇ ਨਾਲ ਜੁੜੀ ਹੋਵੇ। ਇਹ ਇੱਕ ਬਹੁਤ ਵੱਡੀ ਜਿਹੜੀ ਆ ਇਹ ਚਰਚਾ ਜਿਹੜੀ ਇਸ ਟਾਈਮ ਉੱਥੇ ਚੱਲ ਰਹੀ ਆ। ਪਰ ਅਫਸੋਸ ਦੀ ਗੱਲ ਆ ਵੀ ਉੱਥੇ ਜਿਹੜਾ ਸੋ ਕਾਲਡ ਮੀਡੀਆ ਆ, ਉੱਥੇ ਦਾ ਜਿਹੜਾ ਪੰਜਾਬੀ ਲੋਕਾਂ ਦੀ ਜਾਂ ਸਿੱਖਾਂ ਦੀ ਜਾਂ ਆਮ ਲੋਕਾਂ ਦੀ ਗੱਲ ਕਰਨ ਵਾਲਾ, ਉਹ ਇਸ ਦੇ ਉੱਤੇ ਕਿਤੇ ਨਾ ਕਿਤੇ ਚੁੱਪ ਹੀ ਜਿਹੜੀ ਉਹ ਵੱਟੀ ਬੈਠਾ ਹੈਗਾ ਆ। ਉਧਰ ਹਰਜੋਤ ਸਿੰਘ ਜੀ, ਜਿਹੜਾ ਰਿਪੂ ਦਮਨ ਮਲਿਕ ਦੇ ਮਾਮਲੇ ਦੇ ਵਿੱਚ ਜਿਹੜੀ ਅਪਡੇਟ ਜਿਹੜੀ ਉਹ ਆਈ ਆ, ਜਿਹੜੇ 2 ਜਣੇ ਗ੍ਰਿਫਤਾਰ ਕੀਤੇ ਗਏ ਸੀ ਇਹਨਾਂ ਦੇ ਕਤਲ ਤੋਂ ਬਾਅਦ ਦੇ ਵਿੱਚ, ਸੈਕੰਡ ਡਿਗਰੀ ਮਰਡਰ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਦੋਸ਼ੀ ਜਿਹੜਾ ਉਹ
ਕਬੂਲਿਆ ਹੈਗਾ ਆ। ਉਹਨਾਂ ਨੇ ਗਿਲਟੀ ਪਲੀ ਕਰ ਲਿਆ ਆ ਰਿਪੂ ਦਮਨ ਮਲਿਕ ਦੇ ਕਤਲ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਅਣਪਛਾਤੇ ਜਿਹੜੇ ਕੁਛ ਲੋਕ ਆ ਇਹਨਾਂ ਨੂੰ ਮਾਰ ਕੇ ਜਿਹੜੇ ਆ ਉਸ ਟਾਈਮ ਦੇ ਉੱਤੇ ਫਰਾਰ ਉਦੋਂ ਹੋ ਗਏ ਸੀਗੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਅੱਗ ਲਾ ਦਿੱਤੀ ਸੀ। 14 ਜੁਲਾਈ 2022 ਦੀ ਇਹ ਘਟਨਾ ਆ ਸਵੇਰ ਦੀ, ਜਿਸ ਤੋਂ ਬਾਅਦ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀਗਾ ਵੀ ਇੱਕ ਇੰਡੀਆ ਦੇ ਡਿਪਲੋਮੈਟ ਦੇ ਨਾਲ ਇਹਨਾਂ ਦੀ ਮੁਲਾਕਾਤ ਜਿਹੜੀ ਉਹ ਹੋਣੀ ਸੀ, ਜਿਹੜੀ ਇਹਨਾਂ ਦੀ ਡਾਇਰੀ ਦੇ ਵਿੱਚੋਂ ਚੀਜ਼ ਨਿਕਲੀ ਸੀ। ਆਈ ਥਿੰਕ 5th ਸਟੇਟ ਵਾਲਿਆਂ ਨੇ ਉਹ ਸਾਰਾ ਕੁਝ ਪਰਦਾਫਾਸ਼ ਕੀਤਾ ਸੀ। ਟੈਨਰ ਫੌਕਸ ਤੇ ਹੋਜ਼ੇ ਲੋਪਸ ਇਹਨਾਂ ਨੇ ਜਿਹੜੇ BC ਦੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਜਿਹੜੀ ਇਹ ਡੀਲ ਦਾ ਪਲੀ ਜਿਹੜੀਆਂ ਆ ਉਹ ਪੇਸ਼ ਕੀਤੀਆਂ ਤੇ ਆਪਸ ਦੇ ਵਿੱਚ ਕਹਿੰਦੇ ਇੱਕ ਸੁੰਨ ਮੁੱਕੀ ਵੀ ਉੱਥੇ ਅੰਦਰ ਹੋ ਗਏ ਸੀ। ਸੋ ਕਹਿੰਦੇ ਵੀ ਖਾਸਾ ਤਮਾਸ਼ਾ ਜਿਹੜਾ ਆ ਅੰਦਰ ਅਦਾਲਤ ਦੇ ਬਣਿਆ ਸੀਗਾ ਵੀ ਟੈਨਰ ਫੌਕਸ ਤੇ ਹੋਜ਼ੇ ਲੋਪਸ ਜਿਨ੍ਹਾਂ ਨੇ ਆਪਣੇ ਆਪ ਦੇ ਉੱਤੇ ਜਿਹੜੇ ਇਹ ਦੋਸ਼ ਕਬੂਲੇ ਹੈਗੇ ਆ ਉਹ ਆਪਸ ਦੇ ਵਿੱਚ ਵੀ ਉੱਥੇ ਇਹ ਲੜ ਪਏ ਸੀਗੇ। ਤੇ ਹੁਣ ਇਸ ਦੇ ਵਿੱਚ ਇੱਕ ਨਵੀਂ ਅਪਡੇਟ ਹਰਜੋਤ ਸਿੰਘ ਜੀ ਸਾਹਮਣੇ ਆਈ ਸੀ। ਰਿਪੂ ਦਮਨ ਮਲਿਕ ਉਹੀ ਆ ਜਿਨ੍ਹਾਂ ਦੇ ਉੱਤੇ ਕਨਿਸ਼ਕ ਕਾਂਡ ਦਾ ਜਿਹੜਾ ਦੋਸ਼ ਲੱਗਾ ਸੀ, ਜਿਸ ਨੂੰ ਬਾਅਦ ਦੇ ਵਿੱਚ ਉੱਥੋਂ ਦੀ ਅਦਾਲਤ ਨੇ ਉੱਥੇ ਸਾਰਿਆਂ ਨੇ ਜਿਹੜਾ ਇਸ ਤਰੀਕੇ ਦੇ ਨਾਲ ਅਕਵਿਟ ਕਰ ਦਿੱਤਾ ਸੀਗਾ, ਨਿਰਦੋਸ਼ ਜਿਹੜੇ ਉਸ ਪੂਰੇ ਮਾਮਲੇ ਦੇ ਵਿੱਚ ਸਾਬਤ ਹੋਏ ਸੀਗੇ ਜੀ। ਤੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੰਗੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।